ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨਾ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਉੱਥਰ ਪੁੱਥਰ ਹੋ ਰਿਹਾ, ਕੀ ਕੁਛ ਚੱਲ ਰਿਹਾ ਪੋਲੀਟਿਕਸ ਦੇ ਵਿੱਚ। ਗੱਲਾਂ ਬਾਤਾਂ ਕਰਾਂਗੇ ਇਸ ਦੇ ਉੱਤੇ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨਾ ਜੀ 4082722500। ਗੁਰਦੀਪ ਸਿੰਘ ਵਰਦੀ, ਕਲੋਵਰ ਸਤਨਾਮ ਸਿੰਘ, ਸ਼ੇਰਗਿੱਲ ਸਲਮਾ, ਜਰਨੈਲ ਸਿੰਘ ਲਿੰਨਵਰਡ, ਰਣਵੀਰ ਸਿੰਘ ਰਾਣਾ, ਬਿਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ, ਪ੍ਰੀਮਟ, ਮਨਜੀਤ ਸਿੰਘ ਦੀਵਾਨਾ, ਫਰਜ਼ਨੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ, ਅਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਕਾਲੀ ਦਲ ਤਾਂ ਬੀਜੇਪੀ ਦੀ, ਅਤੇ ਜ਼ਿਮਨੀ ਚੋਣਾਂ ਨੂੰ ਲੈ ਕੇ ਉਸ ਦੇ ਸੰਬੰਧੀ ਬੀਜੇਪੀ ਨੇ ਆਖਰੀ ਮੌਕੇ ਤੱਕ ਉਲਝਾਈ ਰੱਖਿਆ, ਭੰਬਲ ਭੂਸੇ 'ਚ ਪਾਇਆ ਅਕਾਲੀ ਦਲ ਨੂੰ। ਇਹਨੇ ਕਈ ਤਰ੍ਹਾਂ ਦੀਆਂ ਜਿਹੜੀਆਂ ਜੀ ਉਹ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਆਖਰ ਜਿਹੜਾ ਜੀ ਉਹ ਕੀ ਉੱਥੇ ਹੋਇਆ ਹੋਊਗਾ। ਇਹ ਕਿਹਾ ਜਾ ਰਿਹਾ ਜੀ ਕਿ ਤਿੰਨਾਂ ਜਾਣਿਆਂ ਦੀ ਡਿਊਟੀ ਅਕਾਲੀ ਦਲ ਦੇ ਪ੍ਰਧਾਨ ਨੇ ਲਾਈ ਸੀਗੀ ਗੱਲਬਾਤ ਕਰਨ ਦੇ ਵਾਸਤੇ। ਉਹਦੇ ਵਿੱਚ ਬਲਵਿੰਦਰ ਸਿੰਘ ਭੂੰਦੜ, ਮਹੇਸ਼ਿੰਦਰ ਸਿੰਘ ਗਰੇਵਾਲ ਤੇ ਇੱਕ ਇਹਦੇ ਵਿੱਚ ਜਿਹੜਾ ਦੀ ਸ਼ਾਮਲ ਸਨ ਜੀ ਰਾਜ ਸਭਾ ਦੇ ਮੈਂਬਰ। ਔਰ ਇਹਨਾਂ ਦੇ ਵੱਲੋਂ ਜਿਹੜੀ ਦੀ ਗੱਲਬਾਤ ਉੱਥੇ ਕੀਤੀ ਜਾ ਰਹੀ ਸੀਗੀ। ਜਿਹੜੇ ਜਾਵੜੇਕਰ ਨੇ, ਪ੍ਰਕਾਸ਼ ਜਾਵੜੇਕਰ ਦੇ ਨਾਲ ਮੁਲਾਕਾਤ ਕੀਤੀ ਗਈ, ਕਿਉਂਕਿ ਪਹਿਲਾਂ ਇਹਨਾਂ ਕੋਲ ਸਮਾਂ ਜਿਹੜਾ ਜੀ ਉਹ ਮੰਗਿਆ ਗਿਆ ਕਿ ਗ੍ਰਹਿ ਮੰਤਰੀ ਜਿਹੜੇ ਨੇ ਉਹਨਾਂ ਦੇ ਨਾਲ ਮੁਲਾਕਾਤ ਹੋਵੇ, ਪਰ ਉੱਥੋਂ ਜਵਾਬ ਮਿਲ ਗਿਆ ਜੀ। ਔਰ ਇਹ ਕਿਹਾ ਗਿਆ ਕਿ ਪ੍ਰਕਾਸ਼ ਜਾਵੜੇਕਰ ਇਸ ਮਾਮਲੇ ਨੂੰ ਵੇਖਣਗੇ। ਪ੍ਰਕਾਸ਼ ਜਾਵੜੇਕਰ ਹੋਰਾਂ ਨੇ ਇਹ ਮੁਲਾਕਾਤ ਜਿਹੜੀ ਜੀ ਉਹ ਕੀਤੀ ਜ਼ਰੂਰ ਉਹਨਾਂ ਦੇ ਨਾਲ। ਅਕਾਲੀ ਦਲ ਨੇ ਕੋਈ ਦਰਜਨ ਤੋਂ ਉੱਪਰ ਜਿਹੜੀਆਂ ਸੀਟਾਂ ਸੀ ਉਹਦੀ ਲਿਸਟ ਲੈ ਕੇ ਗਏ ਔਰ ਗੱਲਬਾਤ ਉੱਥੇ ਜਾਵੜੇਕਰ ਦੇ ਨਾਲ ਕਰਦੇ ਰਹੇ। ਔਰ ਉਹਨਾਂ ਨੇ ਹੌਲੀ ਹੌਲੀ ਕਰਦਿਆਂ ਕਰਾਉਂਦਿਆਂ ਇਹ ਕਿਹਾ ਕਿ 4 ਸੀਟਾਂ ਜਿਹੜੀਆਂ ਉਹ ਅਕਾਲੀ ਦਲ ਨੂੰ ਦੇਣ ਦੇ ਵਾਸਤੇ ਭਾਰਤੀ ਜਨਤਾ ਪਾਰਟੀ ਤਿਆਰ ਹੈ। ਪਰ ਉਹਦੇ 'ਚ ਇੱਕ ਸ਼ਰਤ ਜਿਹੜੀ ਸੀ ਉਹ ਗੱਡੇ ਨਾਲ ਕੱਟਾ ਬੰਨ੍ਹਣ ਵਾਲੀ ਲਾਤੀ। ਇਹ ਆਖਿਆ ਕਿ ਅਕਾਲੀ ਦਲ ਜਿਹੜੀਆਂ ਇਹ 4 ਸੀਟਾਂ ਲੜੂਗਾ, ਇਹਨਾਂ ਦੇ ਉੱਤੇ ਚੋਣ ਨਿਸ਼ਾਨ ਉਹਦਾ ਆਪਣਾ ਤੱਕੜੀ ਜਿਹੜਾ ਉਹ ਨਹੀਂ ਹੋਊਗਾ। ਇੱਥੇ ਚੋਣ ਨਿਸ਼ਾਨ ਜਿਹੜਾ ਜੀ ਉਹ ਭਾਰਤੀ ਜਨਤਾ ਪਾਰਟੀ ਦਾ ਹੋਊਗਾ। ਇੱਥੋਂ ਗੱਲਬਾਤ ਜਿਹੜੀ ਸੀ ਉਹ ਤਕਰੀਬਨ ਟੁੱਟਣ ਕੰਢੇ ਜਿਹੜਾ ਜੀ ਉਹ ਆ ਗਈ। ਇਹ ਕਿਹਾ ਜਾ ਰਿਹਾ ਕਿ ਜਿਹੜੇ ਸੁਖਬੀਰ ਸਿੰਘ ਬਾਦਲ ਸੀਗੇ ਉਹਨੇ ਤੁਰੰਤ ਜਿਹੜਾ ਸਮਾਂ ਸੀਗਾ ਉਹ ਲੈਣ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਅਮਿਤ ਸ਼ਾਹ ਹੋਰਾਂ ਦੇ ਨਾਲ ਗੱਲਬਾਤ ਜਿਹੜੀ ਜੀ ਉਹ ਕੀਤੀ ਜਾਵੇ। ਇਦੋਂ ਪਹਿਲਾਂ ਕਿ ਅਮਿਤ ਸ਼ਾਹ ਹੋਰਾਂ ਨੇ ਤਾਂ ਸਮਾਂ ਤਾਂ ਨਹੀਂ ਦਿੱਤਾ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ। ਉੱਥੇ ਵੀ ਇਹੀ ਜਵਾਬ ਮਿਲਿਆ ਕਿ ਉਹ ਜਾਂ ਤਾਂ JP ਨੱਡਾ ਉਹਨਾਂ ਦੇ ਨਾਲ ਗੱਲਬਾਤ ਕਰਨ ਜਾਂ ਫਿਰ ਪ੍ਰਕਾਸ਼ ਜਾਵੜੇਕਰ ਦੇ ਨਾਲ ਜਿਹੜਾ ਜੀ ਉਹ ਗੱਲਬਾਤ ਕਰਨ। ਜਦੋਂ ਅਜੇ ਅਕਾਲੀ ਦਲ ਦੇ ਪ੍ਰਧਾਨ ਦੇ ਵੱਲੋਂ ਇਹ ਯਤਨ ਕੀਤਾ ਜਾ ਰਿਹਾ ਸੀਗਾ ਕਿ ਮੁਲਾਕਾਤ ਕਿਹਦੇ ਨਾਲ ਜਿਹੜੀ ਜੀ ਉਹ ਕਰਨੀ ਆ, ਇਹਦੇ ਦੌਰਾਨ ਜਿਹੜੀ ਜੀ ਉਹ ਅਹਿਮ ਗੱਲ ਇਹ ਵਾਪਰੀ ਕਿ ਆਪਣੇ ਤੈਅਸ਼ੁਦਾ ਪ੍ਰੋਗਰਾਮ ਦੇ ਤਹਿਤ ਤੁਸੀਂ ਇਹ ਕਹਿ ਲਓ ਕਿ ਜਿਹੜੇ ਦਿੱਲੀ ਭਾਜਪਾ ਦੇ ਪ੍ਰਧਾਨ ਨੇ ਮਨੋਜ ਤਿਵਾੜੀ, ਉਹਨੇ ਪ੍ਰੈਸ ਕਾਨਫਰੰਸ ਕਰਕੇ ਜਿਹੜੀਆਂ ਰਹਿੰਦੀਆਂ ਸੀਟਾਂ ਸੀਗੀਆਂ ਉਹਦੇ ਉੱਤੇ ਉਮੀਦਵਾਰ ਜਿਹੜੇ ਸੀ ਉਹ ਐਲਾਨ ਦਿੱਤੇ। ਦੌਰ ਭਰਿਆ ਹੋਇਆ ਜਿਹੜਾ ਅਕਾਲੀ ਦਲ ਤੇ ਉਹਦੇ ਜਿਹੜੇ ਪ੍ਰਧਾਨ ਸੀ ਉਹ ਵੇਖਦੇ ਰਹਿ ਗਏ ਵੀ ਇਹ ਕੀ ਬਣਿਆ। ਨਾ ਤਾਂ ਭਾਰਤੀ ਜਨਤਾ ਪਾਰਟੀ ਦੇ ਆਗੂ ਜਿਹੜਾ ਜੀ ਗ੍ਰਹਿ ਮੰਤਰੀ ਉਹਨੇ ਕੋਈ ਸਮਾਂ ਦਿੱਤਾ, ਨਾ ਜਿਹੜਾ ਜੀ ਉਹ ਪ੍ਰਕਾਸ਼ ਜਾਵੜੇਕਰ ਕੋ ਸਮਾਂ ਦਿੱਤਾ ਗਿਆ। ਇਹ ਟਾਲਿਆ ਗਿਆ ਜੀ, ਔਰ ਤਰੀਕੇ ਐਸੇ ਨਾਲ ਟਾਲਿਆ ਗਿਆ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਕੋਲੇ ਕੋਈ ਮੌਕਾ ਨਹੀਂ ਸੀ ਜਿਹੜਾ ਜੀ ਉਹ ਰਹਿ ਗਿਆ। ਜਦੋਂ ਇਹ ਪ੍ਰੈਸ ਕਾਨਫਰੰਸ ਜਿਹੜੀ ਜੀ ਹੋ ਗਈ ਮਨੋਜ ਤਿਵਾੜੀ ਨੇ ਕਰ ਲਈ, ਜਿਹਦੇ ਵਿੱਚ ਸੀਟਾਂ ਦਾ ਐਲਾਨ ਹੋ ਗਿਆ ਸਾਰੀਆਂ ਦਾ, ਤੇ ਉੱਥੇ ਅਕਾਲੀ ਦਲ ਨੂੰ ਲੱਗਿਆ ਉਹ ਤਾਂ ਠੱਗਿਆ ਗਿਆ। ਉਹਨੂੰ ਇਹ ਪਤਾ ਨਾ ਲੱਗੇ ਕਿ ਕਰਨਾ ਕੀ ਆ। ਤੱਤ ਭੜੱਥੀ ਜਿਹੜਾ ਸੀਗਾ ਜੀ ਤੁਰੰਤ ਡਿਊਟੀ ਲਾਈ ਗਈ ਮਨਜਿੰਦਰ ਸਿੰਘ ਸਰਸਾ ਦੀ ਕਿ ਉਹ ਪ੍ਰੈਸ ਕਾਨਫਰੰਸ ਕਰੇ ਤੇ ਇਹ ਆਖੇ ਕਿ ਅਸੀਂ CAA ਦੇ ਵਿਰੋਧ ਦੇ ਵਜੋਂ ਅਸੀਂ ਉਹਦੇ ਵਿੱਚ ਮੁਸਲਿਮ ਭਾਈਚਾਰੇ ਨੂੰ ਜਿਹੜਾ ਜੀ ਉਹ ਲਿਆਉਣਾ ਚਾਹੁੰਦੇ ਸੀਗੇ। ਇਸ ਕਰਕੇ ਭਾਰਤੀ ਜਨਤਾ ਪਾਰਟੀ ਨੇ ਇਹ ਮੰਗ ਨਹੀਂ ਮੰਨੀ ਤੇ ਸਾਨੂੰ ਇਹ ਆਖਿਆ ਗਿਆ ਕਿ CAA ਦੇ ਮਾਮਲੇ ਦੇ ਉੱਤੇ ਆਪਣਾ ਸਟੈਂਡ ਬਦਲੋ। ਤੇ ਮਨਜਿੰਦਰ ਸਿੰਘ ਸਰਸਾ ਹੋਰਾਂ ਨੇ ਝੱਟ ਜਿਹੜੀ ਸੀ ਉਹ ਪ੍ਰੈਸ ਕਾਨਫਰੰਸ ਕਰ ਦਿੱਤੀ ਔਰ ਇਹਦੇ ਤੋਂ ਭੰਨ ਖੱਟਣ ਦੀ ਕੋਸ਼ਿਸ਼ ਕੀਤੀ ਵੀ ਚਲੋ ਇੱਕ ਭਾਈਚਾਰਾ ਤਾਂ ਨਾਲ ਰੱਖ ਲਓ। ਉਦੋਂ ਇਹ ਭੁੱਲ ਗਏ ਕਿ ਲੋਕ ਸਭਾ ਦੇ ਵਿੱਚ 2 ਤੇ ਜਿਹੜੀਆਂ ਰਾਜ ਸਭਾ ਦੇ ਵਿੱਚ 3 ਵੋਟਾਂ ਜਿਹੜੀਆਂ ਇਹਨਾਂ ਦੀਆਂ ਉਹ CAA ਦੇ ਹੱਕ ਦੇ ਵਿੱਚ ਪਈਆਂ ਨੇ। ਦੂਸਰਾ ਜਿਹੜਾ ਸੀਗਾ ਜੀ ਇੱਥੇ ਵਿਚਾਰਿਆ ਹੀ ਨਾ ਗਿਆ ਮਾਮਲਾ ਉਹ ਸੀਗਾ ਕਿ ਜਿਹੜੀ ਨਿਤਿਸ਼ ਕੁਮਾਰ ਹੋਰਾਂ ਦੀ ਪਾਰਟੀ ਹੈ JDU
ਉਹਨੂੰ ਵੀ ਤਾਂ 3 ਸੀਟਾਂ ਜਿਹੜੀਆਂ ਦੀ ਉਹ ਭਾਰਤੀ ਜਨਤਾ ਪਾਰਟੀ ਨੇ ਛੱਡੀਆਂ ਨੇ। JDU ਦੇ ਨੇਤਾ ਨੀਤੀਸ਼ ਕੁਮਾਰ ਜਿਹੜੇ ਨੇ ਉਹ ਵੀ ਤਾਂ CAA ਦੇ ਵਿਰੋਧ ਦੇ ਵਿੱਚ ਜਿਹੜਾ ਉਹ ਖੜੇ ਨੇ। ਈਵਨ ਜਿਹੜਾ ਅਕਾਲੀ ਦਲ ਹੈ ਉਹ ਤਾਂ ਇਸ ਮਾਮਲੇ ਦੇ ਉੱਤੇ ਕਹਿੰਦਾ ਕਿ ਮੁਸਲਿਮ ਭਾਈਚਾਰੇ ਨੂੰ ਇਹਦੇ ਵਿੱਚ ਜਿਹੜਾ ਜੀ ਦਿਓ ਹੈ। ਜਿਹੜੀ ਪਾਲਿਸੀ ਨੀਤੀਸ਼ ਕੁਮਾਰ ਦੀ ਵੀ ਦੋਗਲੀ ਹੈ। ਉਹਨੇ ਵੀ ਜਿਹੜੀਆਂ ਵੋਟਾਂ ਨੇ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਇਹਦੇ ਹੱਕ ਦੇ ਵਿੱਚ ਪਾਈਆਂ, ਪਰ ਉਹ ਮੁੱਢੋਂ ਸੁੱਢੋਂ ਰੱਦ ਕਰ ਰਿਹਾ ਇਸ ਵੇਲੇ CAA ਨੂੰ। ਇਹ ਤਾਂ ਇੱਕ ਭਾਈਚਾਰੇ ਨੂੰ ਲੈ ਕੇ ਜਿਹੜਾ ਵੀ ਉਹ ਰੱਦ ਕਰ ਰਿਹਾ, ਉਹ ਮੁੱਢੋਂ ਸੁੱਢੋਂ ਰੱਦ ਜਿਹੜਾ ਵੀ ਉਹ ਕਰ ਰਿਹਾ। BJP ਦੇ ਵੱਲੋਂ ਮਾਰੀ ਗਈ ਇਹ ਜਿਹੜੀ ਪਟਕਣੀ ਹੈ ਉਹ ਅਜੇ ਤੱਕ ਅਕਾਲੀ ਦਲ ਨੂੰ ਸਮਝ ਨਹੀਂ ਲੱਗ ਰਹੀ ਕਿ ਉਹ ਕਿਹੜੇ ਤਰੀਕੇ ਦੇ ਨਾਲ ਇਹਦਾ ਹੱਲ ਲੱਭੇ, ਕਿਹੜੇ ਤਰੀਕੇ ਨਾਲ ਇਹਦਾ ਤੋੜ ਲੱਭੇ। ਜੀ ਇਹ ਬਿਲਕੁਲ ਸਹੀ ਇਹਨਾਂ ਦਾ। ਅੱਗੇ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜੇ ਲੋਕਾਂ ਨੂੰ ਮੌਤ ਦੀ ਸਜ਼ਾ ਹੋਈ ਆ ਉਸ ਦੇ ਵਿੱਚ ਉਲਝਣਾ ਪਾਉਣੀਆਂ ਚੰਗੀਆਂ ਨਹੀਂ। ਅਸਲ ਦੇ ਵਿੱਚ ਜੀ ਇਹ ਮਾਮਲਾ ਤਾਂ ਜਿਹੜਾ ਦੇਖੋ ਕਿਤੇ ਨਾ ਕਿਤੇ ਇਹਦੇ ਵਿੱਚ ਸਿਆਸੀ ਰੰਗਤ ਵੀ ਜਿਹੜੀ ਉਹ ਦਿਸ ਰਹੀ ਹੈ। ਦਿੱਲੀ ਦੀਆਂ ਚੋਣਾਂ ਜਿਹੜੀਆਂ ਦੀ ਉਹ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਜੀ ਉਹ ਰੋਲ ਨਿਭਾ ਰਹੀਆਂ ਨੇ ਜਾਂ ਨਿਭਾਉਣਗੀਆਂ। ਸੁਪਰੀਮ ਕੋਰਟ ਨੇ ਇੱਕ ਅਹਿਮ ਟਿੱਪਣੀ ਜਿਹੜੀ ਜੀ ਉਹ ਕੀਤੀ ਆ ਕਿ ਜਿਹੜੇ ਵਿਅਕਤੀ ਨੂੰ ਮੌਤ ਦੀ ਸਜ਼ਾ ਹੁੰਦੀ ਆ ਉਹਦਾ ਸਿਰੇ ਲੱਗਣਾ ਬੜਾ ਅਹਿਮ ਹੈ, ਔਰ ਮੌਤ ਦੀ ਸਜ਼ਾ ਯਾਫਤਾ ਦੋਸ਼ੀ ਨੂੰ ਇਹ ਪ੍ਰਭਾਵ ਨਹੀਂ ਜਾਣਾ ਚਾਹੀਦਾ ਕਿ ਇਹਦੇ ਵਿੱਚ ਕਿਸੇ ਕਿਸਮ ਦਾ ਕੋਈ ਫੇਰ ਬਦਲ ਜਿਹੜਾ ਉਹ ਹੋ ਸਕਦਾ। ਸੁਪਰੀਮ ਕੋਰਟ ਦੀ ਇਹ ਟਿੱਪਣੀ ਨਿਰਭਇਆ ਜਿਹੜਾ ਦੀ ਸੀਗਾ ਸਮੂਹਕ ਜਬਰ ਜਨਾਹ ਤੇ ਕਤਲ ਵਾਲੇ ਸੰਦਰਭ ਦੇ ਵਿੱਚ ਬੜੀ ਅਹਿਮ ਹੈ, ਜਿੱਥੇ 4 ਦੋਸ਼ੀ ਜਿਹੜੇ ਨੇ ਉਹ ਕਾਨੂੰਨੀ ਦਾਅ ਪੇਚ ਦੇ ਸਿਰ ਦੇ ਉੱਤੇ ਇਸ ਮਾਮਲੇ ਨੂੰ ਲਮਕਾਉਣ ਦੇ ਯਤਨਾਂ ਦੇ ਵਿੱਚ ਲਗਾਤਾਰ ਸਫਲ ਹੋ ਰਹੇ, ਯਤਨ ਨਹੀਂ ਕਰ ਰਹੇ ਬਲਕਿ ਸਫਲ ਜਿਹੜਾ ਜੀ ਉਹ ਹੋ ਰਹੇ ਆ ਕਿਤੇ ਨਾ ਕਿਤੇ। ਕਿਉਂਕਿ 22 ਜਨਵਰੀ ਨੂੰ ਪਹਿਲਾਂ ਡੈਥ ਵਾਰੰਟ ਜਾਰੀ ਕੀਤੇ ਗਏ ਸੀਗੇ, ਮੁੜ ਕੇ ਜਿਹੜੇ ਡੈਥ ਵਾਰੰਟ ਆ ਜੀ ਉਹ 1 ਫਰਵਰੀ ਦੇ ਜਾਰੀ ਕੀਤੇ ਗਏ ਆ। 1 ਫਰਵਰੀ ਨੂੰ ਸੰਭਵ ਨਹੀਂ ਹੈ ਜੀ ਉਹਨਾਂ ਨੂੰ ਫਾਂਸੀ ਜਿਹੜੀ ਉਹ ਲੱਗ ਸਕਣੀ, ਕਿਉਂਕਿ ਉਹਦੇ ਵਿੱਚ ਕੁਝ ਕਾਨੂੰਨੀ ਦਾਅ ਪੇਚ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦਾ ਉਹ ਲਾਹਾ ਲੈ ਰਹੇ ਆ। ਐਕਚੁਅਲੀ ਸੁਪਰੀਮ ਕੋਰਟ ਦੀ ਇਹ ਟਿੱਪਣੀ ਜਿਹੜੀ ਆ ਇੱਕ ਹੋਰ ਕੇਸ ਦੇ ਵਿੱਚ 7 ਪਰਿਵਾਰਕ ਮੈਂਬਰਾਂ ਦੇ ਕਤਲ ਲਈ ਮੌਤ ਦੀ ਸਜ਼ਾ ਯਾਫਤਾ ਸ਼ਬਨਮ ਤੇ ਉਹਦੇ ਪ੍ਰੇਮੀ ਸਲੀਮ ਦੇ ਵੱਲੋਂ ਦਾਇਰ ਕੀਤੀ ਗਈ ਜਿਹੜੀ ਕਿਊਰੇਟਿਵ ਪਟੀਸ਼ਨ ਹੈ ਉਹਦੇ ਉੱਤੇ ਕੀਤੀਆਂ ਗਈਆਂ ਜੀ। ਸੁਪਰੀਮ ਕੋਰਟ ਨੇ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਅਜੇ ਇਸ ਮਾਮਲੇ ਦੇ ਉੱਤੇ ਨਹੀਂ ਦਿੱਤਾ। ਸ਼ਬਨਮ ਨੇ ਸਲੀਮ ਦੇ ਨਾਲ ਉਹਦੇ ਰਿਸ਼ਤੇ ਦਾ ਵਿਰੋਧ ਕਰਨ ਕਰਕੇ ਆਪਣੇ ਪਿਓ ਤੇ 6 ਹੋਰ ਪਰਿਵਾਰਕ ਮੈਂਬਰਾਂ ਜਿਹਦੇ ਵਿੱਚ 10 ਮਹੀਨਿਆਂ ਦਾ ਇੱਕ ਬੱਚਾ ਵੀ ਜਿਹੜਾ ਵੀ ਉਹ ਸ਼ਾਮਲ ਸੀ ਉਹਦਾ ਕਤਲ ਕੀਤਾ ਸੀਗਾ। ਚੀਫ ਜਸਟਿਸ ਦੀ ਅਗਵਾਈ ਵਾਲੇ ਬੈਂਚ ਨੇ ਜਿਹੜਾ ਜੀ ਇਹ ਮੰਨਿਆ ਕਿ ਹਰ ਅਪਰਾਧੀ ਜਿਹੜਾ ਉਹ ਦਿਲੋਂ ਮਾਸੂਮ ਹੁੰਦਾ, ਪਰ ਅਦਾਲਤ ਨੂੰ ਉਹਦੇ ਵੱਲੋਂ ਕੀਤੇ ਗਏ ਅਪਰਾਧ ਵੱਲ ਵੀ ਜਿਹੜਾ ਜੀ ਉਹ ਵੇਖਣਾ ਹੁੰਦਾ। ਜਿਹੜੀ ਸੁਪਰੀਮ ਕੋਰਟ ਆ ਜੀ ਉਹਨੇ ਇਹ ਵੀ ਇਹਦੇ ਵਿੱਚ ਇਸ ਮਾਮਲੇ ਦੇ ਵਿੱਚ ਜਿਹੜੇ ਜੀ ਕੁਝ ਪੁਆਇੰਟ ਜਿਹੜੇ ਨੇ ਉਹਨੂੰ ਇਹ ਕਿਹਾ ਕਿ ਇਹ ਸਵੀਕਾਰ ਕਰਨਾ ਔਖਾ ਕਿ ਮੁਜਰਮਾਂ ਦੇ ਰਵੱਈਏ ਦੇ ਵਿੱਚ ਵੱਡਾ ਸੁਧਾਰ ਆਇਆ, ਤੇ ਉਹਨੇ ਇਹ ਵੀ ਕਿਹਾ ਕਿ ਅਸੀਂ ਸਮਾਜ ਤੇ ਪੀੜਤਾਂ ਲਈ ਇਨਸਾਫ ਕਰ ਰਹੇ ਹਾਂ। ਕਿਸੇ ਦੋਸ਼ੀ ਜਿਹਨੂੰ ਸਜ਼ਾ ਸੁਣਾਈ ਜਾ ਚੁੱਕੀ ਹੈ ਉਹਨੂੰ ਮੁਆਫ ਨਹੀਂ ਕਰ ਸਕਦੇ, ਕਿਉਂਕਿ ਇੱਥੇ ਕਾਨੂੰਨ ਹੈ ਜਿਹੜਾ ਕਿ ਅਪਰਾਧੀਆਂ ਦੇ ਨਾਲ ਸਿੱਝਣ ਲਈ ਹੈ। ਔਰ 7 ਲੋਕ ਜਿਹਦੇ ਵਿੱਚ 10 ਮਹੀਨਿਆਂ ਦਾ ਇੱਕ ਬੱਚਾ ਵੀ ਜਿਹੜਾ ਉਹ ਸ਼ਾਮਲ ਸੀਗਾ, ਉਹਦੇ ਕਤਲ ਦੇ ਦੋਸ਼ੀਆਂ ਦੇ ਹੱਕਾਂ ਦੇ ਉੱਤੇ ਜ਼ੋਰ ਜਿਹੜਾ ਜੀ ਉਹ ਨਹੀਂ ਦੇ ਸਕਦੇ। ਹੁਣ ਜਿਹੜਾ ਜੀ ਉਹ ਵੇਖਣਾ ਇਹ ਹੋਊਗਾ ਕਿ ਸੁਪਰੀਮ ਕੋਰਟ ਦੀ ਜਿਹੜੀ ਇਹ ਟਿੱਪਣੀ ਆ ਉਹ ਫਾਂਸੀ ਵਰਗੇ ਇਹਨਾਂ ਮਾਮਲਿਆਂ ਦੇ ਵਿੱਚ ਆਉਂਦੇ ਸਮੇਂ ਦੇ ਦੌਰਾਨ ਕੀ ਤਬਦੀਲੀ ਜਿਹੜੀ ਦੀ ਉਹ ਲੈ ਕੇ ਆਉਂਦੀ ਹੈ। ਜੇ ਮੈਂ ਸਟਾਰਟਿੰਗ 'ਚ ਕਿਹਾ ਸੀਗਾ ਕਿ ਇਹਦੇ ਵਿੱਚ ਕਿਤੇ ਨਾ ਕਿਤੇ ਰਾਜਨੀਤੀ ਜਿਹੜੀ ਆ ਜੀ ਉਹਦੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਹਰ ਚੀਜ਼ ਇੱਥੇ ਰਾਜਨੀਤਿਕ ਪੁਆਇੰਟ ਆਫ ਵਿਊ ਤੋਂ ਤੋਲੀ ਜਾਂਦੀ ਹੈ, ਮਾਪੀ। ਬਿਲਕੁਲ ਜੀ ਬਿਲਕੁਲ, ਹਰੇਕ ਪਾਸੇ। ਤੇ ਅੱਗੇ ਗੱਲ ਕਰਦੇ ਹਾਂ ਸਿੱਖ ਧਰਮ ਨੂੰ ਕਲਟ ਦੱਸੇ ਜਾਣ ਦੇ ਉੱਤੇ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ। ਐਕਚੁਅਲੀ ਜੀ ਇਹ ਜਿਹੜੀ ਇਹ ਪਟੀਸ਼ਨ ਪਾਈ ਗਈ ਆ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਇੱਕ ਫੈਸਲਾ ਆਇਆ ਸੀਗਾ ਅਯੁੱਧਿਆ ਕੇਸ ਵਿੱਚ ਰਾਮ ਮੰਦਿਰ ਬਾਬਰੀ ਮਸਜਿਦ ਜਿਹੜਾ ਵਿਵਾਦ ਸੀਗਾ ਉਸ ਮਾਮਲੇ ਦੇ ਉੱਤੇ ਇਹਦੇ 'ਚ ਹਵਾਲੇ ਦਿੱਤੇ ਗਏ ਸੀਗੇ ਜੀ ਕੁਝ ਜਿਹੜੇ ਉਹਨਾਂ ਹਵਾਲਿਆਂ ਦੇ ਵਿੱਚ ਸਿੱਖ ਧਰਮ ਦੇ ਬਾਰੇ ਵੀ ਇੱਕ ਹਵਾਲਾ ਸੀਗਾ ਜਿਹਦੇ ਵਿੱਚ ਸਿੱਖ ਧਰਮ ਨੂੰ ਕਲਟ ਜਿਹੜਾ ਉਹ ਦੱਸਿਆ ਗਿਆ ਸੀਗਾ। ਇਹ ਮਾਮਲਾ ਹੁਣ ਦੁਬਾਰਾ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ ਜੀ। ਸਿੱਖ ਨੇਸ਼ਨ ਆਰਗੇਨਾਈਜੇਸ਼ਨ ਦੇ ਵੱਲੋਂ ਇਹ ਪਟੀਸ਼ਨ ਦਾਇਰ ਕੀਤੀ ਗਈ ਆ ਜਿਹਦੇ ਵਿੱਚ ਇਹ ਕਲਟ ਵਰਗਾ ਜਿਹੜਾ ਕੰਟਰੋਵਰਸ਼ੀਅਲ ਵਰਡ ਹੈ ਇਹਦੇ ਤੇ ਗੁਰੂ ਨਾਨਕ ਸਾਹਿਬ ਦੀ ਅਯੁੱਧਿਆ ਫੇਰੀ ਦੇ ਦੌਰਾਨ ਮੂਰਤੀ ਪੂਜਾ ਕਰਨ ਸੰਬੰਧੀ ਦਿੱਤੇ ਜਿਹੜੇ ਹਵਾਲੇ ਨੇ ਉਹਨੂੰ ਹਟਾਉਣ ਦੀ ਅਪੀਲ ਜਿਹੜੀ ਜੀ ਉਹ ਗਈ ਹੈ। ਇਹ ਪਟੀਸ਼ਨ ਜਿਹੜੇ ਵਕੀਲਾਂ ਦੇ ਵੱਲੋਂ ਜਾਰੀ ਕੀਤੀ ਗਈ ਆ ਸਿੱਖ ਨੇਸ਼ਨ ਆਰਗੇਨਾਈਜੇਸ਼ਨ ਦੇ ਪ੍ਰਧਾਨ ਦੇ ਕਹਿਣ ਦੇ ਉੱਤੇ,
ਔਰ ਇਹ ਪਟੀਸ਼ਨ ਜਿਹੜੀ ਹੈ ਜੀ 3 ਵਕੀਲਾਂ ਨੇ ਰਲ ਕੇ ਤਿਆਰ ਕੀਤੀ ਆ। ਦਾਇਰ ਕੀਤੀ ਗਈ ਇਸ ਪਟੀਸ਼ਨ ਜਿਹੜੀ ਹੈ ਜੀ ਇਹ ਕਿਹਾ ਕਿ ਇਹਦੇ ਵਿੱਚ ਦਾਅਵੇ ਜਿਹੜੇ ਆ ਉਹਦੇ ਪੁਖਤਾ ਕੋਈ ਸਬੂਤ ਨਹੀਂ ਦਿੱਤੇ ਗਏ। ਇਹ ਵੀ ਦੱਸਿਆ ਗਿਆ ਕਿ ਪਟੀਸ਼ਨ ਦੇ ਵਿੱਚ ਮਾਨਤਾ ਪ੍ਰਾਪਤ ਜਿਹੜੇ ਸਿੱਖ ਹਿਸਟੋਰੀਅਨ ਨੇ ਜਾਂ ਜਿਹੜੇ ਵਿਦਵਾਨ ਨੇ ਉਹਨਾਂ ਦੇ ਵਿਚਾਰ ਵੀ ਇਹਦੇ ਵਿੱਚ ਨੱਥੀ ਕੀਤੇ ਗਏ ਆ। ਨਾਲ ਇਹ ਵੀ ਕਿਹਾ ਗਿਆ ਕਿ ਗੁਰੂ ਨਾਨਕ ਸਾਹਿਬ ਖੁਦ ਕਰਮਕਾਂਡ ਤੇ ਮੂਰਤੀ ਪੂਜਾ ਦਾ ਵਿਰੋਧ ਕਰਦੇ ਸੀ, ਇਸ ਕਰਕੇ ਉਹ ਮੂਰਤੀ ਪੂਜਾ ਕਿਵੇਂ ਕਰ ਸਕਦੇ ਆ। ਇਹ ਵੀ ਆਖਿਆ ਗਿਆ ਜੀ ਕਿ ਅਦਾਲਤ ਦੇ ਵੱਲੋਂ ਦਰਜ ਕੀਤੀ ਗਈ ਇਹ ਗਵਾਹੀ ਕਾਨੂੰਨੀ ਦਸਤਾਵੇਜ਼ ਬਣ ਜੂ, ਜਿਹਦੇ ਨਾਲ ਭਵਿੱਖ ਦੇ ਵਿੱਚ ਦੁਬਿਧਾਵਾਂ ਜਿਹੜੀਆਂ ਉਹ ਪੈਦਾ ਹੋਣਗੀਆਂ ਜੀ। ਔਰ ਪਟੀਸ਼ਨ ਦੇ ਵਿੱਚ ਦਰਜ ਕੀਤੇ ਗਏ ਜਿਹੜੇ ਦੂਜੇ ਮੁੱਦੇ ਦੇ ਬਾਰੇ ਦੇ ਵਿੱਚ ਇਹ ਕਿਹਾ ਗਿਆ ਕਿ ਅਯੁੱਧਿਆ ਮਾਮਲੇ ਦੇ ਵਿੱਚ RSS ਨਾਲ ਸੰਬੰਧਿਤ ਰਜਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਗਵਾਹੀ ਦਿੱਤੀ ਹੈ, ਜਿਹਦੇ ਵਿੱਚ ਉਹਨੇ ਇਹ ਦਾਅਵਾ ਕੀਤਾ ਕਿ ਗੁਰੂ ਨਾਨਕ ਸਾਹਿਬ ਦੇ ਵੱਲੋਂ ਇੱਕ ਸ਼ਰਧਾਲੂ ਵਜੋਂ ਰਾਮ ਜਨਮ ਅਯੁੱਧਿਆ ਦੇ ਦਰਸ਼ਨ ਕੀਤੇ ਗਏ ਸੀ ਤੇ ਉੱਥੇ ਉਹਨਾਂ ਨੇ ਮੰਦਿਰ ਦੇ ਵਿੱਚ ਭਗਵਾਨ ਰਾਮ ਦੀ ਮੂਰਤੀ ਪੂਜਾ ਵੀ ਉਹ ਕੀਤੀ। ਜੇ ਆਪਾਂ ਇੱਥੇ ਚਲੋ ਇਹ ਤਾਂ ਪਟੀਸ਼ਨ ਜਿਹੜੀ ਹੈ ਜੀ ਉਹ ਦਾਇਰ ਗਈ ਆ, ਇਹਦਾ ਕੀ ਫੈਸਲਾ ਹੁੰਦਾ ਜੀ ਇਹ ਸਮਾਂ ਦੱਸੂਗਾ। ਵੈਸੇ ਇਹਦੇ ਵਿੱਚ ਜਿਹੜੀਆਂ ਨਾਲ ਹਵਾਲੇ ਲਾਏ ਗਏ ਆ ਉਹ ਸੋਲਿਡ ਹੈ ਕਾਫੀ, ਜਿਹੜਾ ਜੀ ਉਹ ਹੱਦ ਤੱਕ ਫੈਸਲਾ ਇਹ ਆ ਗਿਆ। ਉਹ ਫੈਸਲੇ ਦੇ ਵਿੱਚ ਜਿਹੜੀ ਟਿੱਪਣੀ ਆ ਉਹ ਵੀ ਦੇਖੋ ਪਾਰਟ ਤਾਂ ਉਹਦਾ ਬਣੀ ਰਹਿਣੀ ਹੈ, ਕਿਤੇ ਨਾ ਕਿਤੇ ਉਹਨੂੰ ਕੱਢ ਕੇ ਮੁਸ਼ਕਲਾਂ ਤਾਂ ਖੜੀਆਂ ਹੋਣਗੀਆਂ। ਪਰ ਇਹ ਤਾਂ ਪਟੀਸ਼ਨ ਜਿਹੜੀ ਦੀ ਦਾਇਰ ਕਰ ਦਿੱਤੀ ਇੱਕ ਵਿਅਕਤੀ ਨੇ ਆਪਣੇ ਤੌਰ ਦੇ ਉੱਤੇ। ਸਾਡੇ ਜਿਹੜੇ ਪ੍ਰਚਾਰਕ ਨੇ ਉਹਨਾਂ ਦੇ ਵੱਲੋਂ ਇੱਕ ਦੂਜੇ ਦੇ ਖਿਲਾਫ ਪੁਲਿਸ ਦੇ ਕੋਲੇ ਜਿਹੜਾ ਜੀ ਉਹ ਜਾ ਕੇ ਉੱਥੇ ਮੁਕੱਦਮੇ ਦਰਜ ਕਰਵਾਏ ਜਾ ਰਹੇ ਆ ਜਾਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਉਹਨਾਂ ਪ੍ਰਚਾਰਕਾਂ ਦਾ ਇਹਨਾਂ ਮਾਮਲਿਆਂ ਦੇ ਵੱਲ ਕੋਈ ਧਿਆਨ ਜਿਹੜਾ ਜੀ ਉਹ ਨਜ਼ਰ ਨਹੀਂ ਆ ਰਿਹਾ। ਉਹ ਤਾਂ ਇੱਕ ਦੂਜੇ ਨੂੰ ਨੀਵਾਂ ਦਿਖਾਉਣ, ਠਿੱਬੀ ਲਾਉਣ ਤੇ ਮਾਮਲੇ ਦਰਜ ਕਰਾਉਣ ਦੇ ਵਿੱਚ ਹੀ ਜਿਹੜਾ ਜੀ ਉਹ ਰੁੱਝੇ ਹੋਏ ਆ। ਇਨਕਲੂਡ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਹਿੰਦੀ ਹੈ ਕਿ ਉਹ ਸਿੱਖਾਂ ਦੀ ਇੱਕੋ ਇੱਕ ਨੁਮਾਇੰਦਾ ਜਥੇਬੰਦੀ ਹੈ। ਬਿਲਕੁਲ ਜੀ, ਸਾਰੇ ਜਾਣੇ ਲੋਕਾਂ ਦਾ ਧਿਆਨ ਭਟਕਾਉਣ ਦੇ ਵਿੱਚ ਕਾਮਯਾਬ ਆ। ਤੇ ਅੱਗੇ ਗੱਲ ਕਰਦੇ ਹਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੀ। ਉਸ ਵੱਲੋਂ ਵਰਤੀ ਜਾਂਦੀ ਜਿਹੜੀ ਉਹ ਭਾਸ਼ਾ ਆ ਉਹਨਾਂ ਲੋਕਾਂ ਦੇ ਲਈ ਜੋ ਵਿਰੋਧ ਕਰ ਰਹੇ ਆ, ਲੋਕ ਬਹੁਤ ਔਖੇ। ਜਦੋਂ ਇਹ ਐਜੀਟੇਸ਼ਨ ਸਟਾਰਟ ਹੋਈਆਂ ਨੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਤੇ NRC ਦੇ ਵਿਰੋਧ ਦੇ ਵਿੱਚ, ਤੇ ਜਿਹੜੀ ਹਿੰਸਾ ਸੀ ਉਹ ਭਾਜਪਾਈ ਰਾਜਾਂ ਦੇ ਵਿੱਚ ਹੋਈ ਆ। ਦੇਖੋ 40 ਦਿਨ ਦਾ ਸਮਾਂ ਹੋ ਗਿਆ ਐਜੀਟੇਸ਼ਨ ਸਟਾਰਟ ਹੋਈਆਂ ਨੂੰ। 40 ਦਿਨ ਹੋ ਗਏ ਆ ਸ਼ਾਹੀਨ ਬਾਗ ਦੇ ਵਿੱਚ ਲੱਗੇ ਮੋਰਚੇ ਨੂੰ। ਮੋਰਚਾ ਲਖਨਊ ਦੇ ਵਿੱਚ ਵੀ ਜਿਹੜਾ ਜੀ ਔਰਤਾਂ ਨੇ ਲਾਇਆ ਹੋਇਆ, ਥਾਂ ਥਾਂ ਦੇ ਉੱਤੇ ਐਜੀਟੇਸ਼ਨ ਹੋਈਆਂ ਨੇ, ਬਹੁਤ ਵੱਡੀਆਂ ਵੱਡੀਆਂ ਐਜੀਟੇਸ਼ਨ ਜਿਹੜੀਆਂ ਜੀ ਉਹ ਹੋ ਰਹੀਆਂ ਨੇ। ਫਿਰ ਹਿੰਸਾ ਭਾਜਪਾ ਦੇ ਰਾਜਾਂ ਦੇ ਵਿੱਚ ਹੀ ਹੋਈ ਆ। ਤਕਰੀਬਨ ਸਭ ਤੋਂ ਵੱਧ ਲੋਕ ਜਿਹੜੇ ਮਾਰੇ ਗਏ ਆ ਉਹ ਵੀ ਉੱਤਰ ਪ੍ਰਦੇਸ਼ ਦੇ ਵਿੱਚ ਮਾਰੇ ਗਏ ਆ। ਸਟਾਰਟਿੰਗ ਦੇ ਵਿੱਚ ਜੋ ਕੁਝ ਬੋਲਿਆ ਗਿਆ ਸੀਗਾ ਯੋਗੀ ਆਦਿੱਤਿਆਨਾਥ ਦੇ ਵੱਲੋਂ ਕਿ ਇਹਨਾਂ ਦੀ ਜਿਹੜੀ ਦੀ ਉਹ ਪ੍ਰਾਪਰਟੀ ਜ਼ਬਤ ਕਰਕੇ ਬਦਲਾ ਲਿਆ ਜਾਊਗਾ, ਇਹ ਜਿਹੜਾ ਬੋਲੇ, ਇਹਨਾਂ ਚੀਜ਼ਾਂ ਨੇ ਬਹੁਤ ਭੜਕਾਇਆ ਲੋਕਾਂ ਨੂੰ। ਜਿਹੜਾ ਬੰਦਾ ਬੀਤੇ ਤੋਂ ਸਬਕ ਸਿੱਖ ਲਵੇ ਉਹਨੂੰ ਸਿਖਾਂਦਰੂ ਜਿਹੜਾ ਵੀ ਉਹ ਕਿਹਾ ਜਾਂਦਾ ਹੈ, ਪਰ ਲੱਗਦਾ ਨਹੀਂ ਹਉਮੈ ਤੇ ਹੰਕਾਰ ਦੇ ਵਿੱਚ ਭਰੇ ਯੋਗੀ ਆਦਿੱਤਿਆਨਾਥ ਨੇ ਇਹਨਾਂ ਸਭ ਕੁਝ ਤੋਂ ਕੁਝ ਸਿੱਖਿਆ। ਉਹਨੇ ਆਪਣੇ ਨਵੇਂ ਵਿਵਾਦਿਤ ਬਿਆਨ ਦੇ ਵਿੱਚ CAA ਦੇ ਵਿਰੋਧੀ ਜਿਹੜੇ ਪ੍ਰਦਰਸ਼ਨਕਾਰੀ ਨੇ ਉਹਨਾਂ ਨੂੰ ਜਿਹੜਾ ਇੱਕ ਨਾਰਾ ਸਟੂਡੈਂਟਸ ਦੇ ਵੱਲੋਂ ਬਣਾਇਆ ਗਿਆ, ਹਮ ਕਿਆ ਚਾਹਤੇ ਹੈ ਆਜ਼ਾਦੀ, ਇਹ ਮਨੂਵਾਦ ਸੇ ਆਜ਼ਾਦੀ, ਉਹ ਭਗਤ ਸਿੰਘ ਕੀ ਆਜ਼ਾਦੀ, ਉਹ ਇਹ ਨਾਰਾ ਲਾਉਂਦੇ ਆ। ਉਹਨੇ ਕਿਹਾ ਕਿ ਆਜ਼ਾਦੀ ਦੇ ਨਾਰੇ ਨਾ ਲਾਏ ਜਾਣ। ਇਹ ਵੀ ਕਿਹਾ ਕਿ ਜਿਹੜਾ ਇਹ ਆਜ਼ਾਦੀ ਦੇ ਨਾਰੇ ਲਾਊਗਾ ਇਹ ਦੇਸ਼ ਧਰੋਹ ਦੀ ਸ਼੍ਰੇਣੀ ਦੇ ਵਿੱਚ ਆਊਗਾ। ਇਹ ਗੱਲ ਯੋਗੀ ਆਦਿੱਤਿਆਨਾਥ ਨੇ ਆਪਣੇ ਨਵੇਂ ਬਿਆਨ ਦੇ ਵਿੱਚ ਆਖੀ ਹੈ। ਇਹ ਵੀ ਕਿਹਾ ਕਿ ਜਿਹੜੇ ਐਜੀਟੇਸ਼ਨਾਂ ਕਰ ਰਹੇ ਲੋਕ ਆ ਉਹਨਾਂ ਦੇ ਬੰਦੇ ਤਾਂ ਰਜਾਈਆਂ ਲੈ ਕੇ ਸੁੱਤੇ ਆ, ਔਰਤਾਂ ਤੇ ਬੱਚਿਆਂ ਨੂੰ ਚੌਂਕਾਂ ਦੇ ਵਿੱਚ ਜਿਹੜਾ ਜੀ ਉਹ ਭੇਜਿਆ ਹੋਇਆ। ਇਹ ਟਿੱਪਣੀ ਜਿਹੜੀ ਹੈ ਜੀ ਇੱਕ ਫਿਰਕੇ ਦੇ ਉੱਤੇ ਯੋਗੀ ਆਦਿੱਤਿਆਨਾਥ ਨੇ ਕੀਤੀ ਆ, ਜਿਹਦੇ ਪ੍ਰਤੀ ਨਫ਼ਰਤ ਇਹਨਾਂ ਲੋਕਾਂ ਦੀ ਅਕਸਰ ਜਿਹੜੀ ਜੀ ਉਹ ਬਿਆਨਾਂ ਦੇ ਵਿੱਚ ਦਿਖਦੀ ਹੈ। ਹੁਣ ਜਿਹੜੀਆਂ ਵਿਰੋਧੀ ਧਿਰਾਂ ਨੇ ਔਰ ਜਿਹੜੇ ਪ੍ਰਦਰਸ਼ਨਕਾਰੀ ਨੇ ਉਹਨਾਂ ਦੇ ਮਨਾਂ ਦੇ ਵਿੱਚ ਰੋਹ ਜਿਹੜਾ ਜੀ ਯੋਗੀ ਆਦਿੱਤਿਆਨਾਥ ਦੇ ਇਸ ਬਿਆਨ ਨੂੰ ਲੈ ਕੇ ਹੈ। ਸਮਾਜਵਾਦੀ ਪਾਰਟੀ ਜਿਹੜੀ ਹੈ ਜੀ ਉਹਨੇ ਯੋਗੀ ਦੇ ਇਸ ਬਿਆਨ ਨੂੰ ਬ੍ਰਿਟਿਸ਼ ਹਕੂਮਤ ਵਰਗਾ ਫਰਮਾਨ ਜਿਹੜਾ ਜੀ ਉਹ ਕਿਹਾ, ਔਰ ਕਾਂਗਰਸ ਨੇ ਤਾਨਾਸ਼ਾਹ ਦੀ ਬੋਲੀ ਇਹਨੂੰ ਕਰਾਰ ਜਿਹੜਾ ਜੀ ਉਹ ਦਿੱਤਾ। ਯੋਗੀ ਨੇ ਇਹ ਗੱਲ ਕਾਨਪੁਰ ਦੇ ਵਿੱਚ ਕਹੀ ਆ ਕਿ ਜੇ ਕਸ਼ਮੀਰ ਵਾਂਗ ਇੱਥੇ ਵੀ ਆਜ਼ਾਦੀ ਦੇ ਨਾਅਰੇ ਲਾਏ ਗਏ ਤਾਂ ਸਰਕਾਰ ਦੇ ਵੱਲੋਂ ਸਖਤ ਕਾਰਵਾਈ ਕਰਦਿਆਂ ਦੇਸ਼ ਧਰੋਹ ਦਾ ਕੇਸ ਜਿਹੜਾ ਜੀ ਉਹ ਚਲਾਇਆ ਜਾਊਗਾ। ਯੋਗੀ ਨੇ ਇਹ ਵੀ ਗੱਲ ਜਿਹੜੀ ਜੀ ਇੱਥੇ ਆਖੀ ਕਿ ਐਸੀ ਸਜ਼ਾ ਦਿੱਤੀ ਜਾਊਗੀ ਕਿ ਜਿਹੜਾ ਪੁਸ਼ਤਾਂ ਤੱਕ ਯਾਦ ਜਿਹੜਾ ਜੀ ਉਹ ਰੱਖਣਗੀਆਂ।
ਸਮਾਜਵਾਦੀ ਪਾਰਟੀ ਨੇ ਇਹ ਗੱਲ ਕਹੀ ਹੈ ਕਿ ਅੰਗਰੇਜ਼ਾਂ ਨੇ ਵੀ ਆਜ਼ਾਦੀ ਘੁਲਾਟੀਆਂ ਨੂੰ ਅੱਤਵਾਦੀ ਗਰਦਾਨਿਆ ਸੀਗਾ ਤੇ ਹੁਣ ਉਹਨਾਂ ਦੇ ਜਾਨਸ਼ੀਨ ਜਿਹੜੇ ਭਾਜਪਾ ਵਾਲੇ ਆ ਉਹ ਵੀ ਇਹੋ ਕੰਮ ਜਿਹੜਾ ਜੀ ਉਹ ਕਰ ਰਹੇ ਆ। ਕਾਂਗਰਸ ਜਿਹੜੀ ਹੈ ਜੀ ਉਹਨੇ ਇਹ ਕਹੀ ਆ ਯੋਗੀ ਜਿਹੜੇ ਨੇ ਉਹ ਤਾਨਾਸ਼ਾਹਾਂ ਵਾਲੀ ਬੋਲੀ ਬੋਲ ਰਹੇ ਆ ਕਿਉਂਕਿ ਪ੍ਰਦਰਸ਼ਨਾਂ ਦੇ ਨਾਲ ਉਹਨਾਂ ਦੀ ਸਰਕਾਰ ਜਿਹੜੀ ਹੈ ਜੀ ਉਹ ਹਿੱਲ ਗਈ ਆ, ਜਿਹਦੇ ਕਰਕੇ ਉਹ ਆਪ ਜਿਹੜਾ ਜੀ ਅਜਿਹੇ ਬਿਆਨ ਦੇ ਰਹੇ ਆ। ਜਿੰਨੇ ਲੰਬੇ ਜਿੱਡੇ ਵੱਡੇ ਜਿਹੜੇ ਦੀ ਮੁਜ਼ਾਹਰੇ ਹੋ ਰਹੇ ਆ, ਜਿੰਨੀ ਉਹਦੇ ਵਿੱਚ ਗਿਣਤੀ ਜਿਹੜੀ ਦੀ ਉਹ ਡੇ ਬਾਈ ਡੇ ਵੱਧਦੀ ਤੁਰੀ ਜਾ ਰਹੀ ਆ, ਹੈ ਤਾਂ ਵੈਸੇ ਇਹ ਬੁਖਲਾਹਟ ਦਾ ਨਤੀਜਾ ਹੀ ਆ ਕਿ ਇੱਦਾਂ ਦੇ ਅਹੁਦਿਆਂ ਦੇ ਉੱਤੇ ਬੈਠੇ ਵਿਅਕਤੀ ਜਿਹੜੇ ਉਹਨਾਂ ਨੂੰ ਆਜ਼ਾਦੀ ਦੇ ਲਫ਼ਜ਼ ਤੋਂ ਹੀ ਡਰ ਲੱਗਣ ਲੱਗ ਪਿਆ ਹੈ। ਬਿਲਕੁਲ ਜੀ ਬਿਲਕੁਲ। ਅੱਗੇ ਗੱਲ ਕਰਦੇ ਹਾਂ ਦੁਆਬਾ ਖੇਤਰ ਦੇ ਵਿੱਚ ਜੋ ਇੱਕ ਮਾਮਲਾ ਸੀਗਾ ਉਹ ਬਾਦਲਾਂ ਤੋਂ ਸਾਂਭਿਆ ਨਹੀਂ ਗਿਆ ਤੇ ਉਹ ਢੀਂਡਸਿਆਂ ਦੇ ਨਾਲ ਤੁਰ ਪਏ। ਦੇਖੋ ਇਹ ਹੌਲੀ ਹੌਲੀ ਖੋਰਾ ਤਾਂ ਜਿਹੜਾ ਜੀ ਉਹ ਲੱਗ ਰਿਹਾ, ਬਾਦਲਾਂ ਦੇ ਵੱਲੋਂ ਹੱਥ ਪੈਰ ਤਾਂ ਜਿਹੜੇ ਉਹ ਮਾਰੇ ਜਾ ਰਹੇ ਆ। ਸੰਗਰੂਰ ਦੇ ਵਿੱਚ 2 ਫਰਵਰੀ ਨੂੰ ਇੱਥੇ ਰੈਲੀ ਰੱਖੀ ਗਈ ਹੈ ਬਾਦਲ ਦਲ ਦੇ ਵੱਲੋਂ ਸੁਖਦੇਵ ਸਿੰਘ ਢੀਂਡਸਾ ਨੂੰ ਜਿਹੜਾ ਜੀ ਉਹ ਜਵਾਬ ਦੇਣ ਦੇ ਵਾਸਤੇ। ਕਿਹਾ ਇਹ ਜਾ ਰਿਹਾ ਹੈ ਕਿ ਇਹ ਸਰਕਾਰ ਦੇ ਪੰਜਾਬ ਵਿਰੋਧੀ ਫੈਸਲਿਆਂ ਦੇ ਕਰਕੇ ਰੈਲੀ ਰੱਖੀ ਗਈ ਆ, ਪਰ ਸਭ ਨੂੰ ਪਤਾ ਹੈ ਕਿ ਸੰਗਰੂਰ ਤੇ ਬਰਨਾਲਾ ਇਹ ਗੜ੍ਹ ਹੈ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ, ਇੱਥੇ ਉਹਨਾਂ ਨੂੰ ਜਵਾਬ ਦੇਣ ਦੇ ਵਾਸਤੇ ਇਹ ਰੈਲੀ ਰੱਖੀ ਗਈ ਹੈ। ਇਹਨਾਂ ਏਰੀਆ ਦੇ ਵਿੱਚੋਂ ਕਿੰਨੇ ਕੁ ਲੋਕ ਬਾਦਲ ਦੇ ਨਾਲ ਤੁਰਦੇ ਆ, ਦੂਜੇ ਜ਼ਿਲ੍ਹਿਆਂ ਤੋਂ ਕਿੰਨੇ ਲਿਆਂਦੇ ਜਾਂਦੇ ਆ, ਇਹ ਬਾਅਦ ਵਾਲੀ ਜਿਹੜੀ ਦੀ ਉਹ ਗੱਲ ਹੈ। ਪਰ ਹੈਰਾਨੀ ਵਾਲੀ ਗੱਲ ਇਹ ਆ ਕਿ ਜਿਹੜਾ ਅਕਾਲੀ ਦਲ ਕਹਿੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ, ਉਹਦਾ ਪ੍ਰਧਾਨ ਜਿਹੜਾ ਜੀ ਉਹ ਘਰੋਂ ਘਰੀ ਤੁਰਿਆ ਫਿਰਦਾ ਇਸ ਰੈਲੀ ਨੂੰ ਜਿਹੜਾ ਜੀ ਉਹ ਸਫਲ ਕਰਨ ਦੇ ਵਾਸਤੇ। ਅੱਗਾ ਦੌੜ ਪਿੱਛਾ ਚੌੜ ਵਾਲੀ ਗੱਲ ਹੈ ਜੀ। ਕੋਈ 1.5 ਮਹੀਨਾ ਪਹਿਲਾਂ ਇੱਥੇ ਜਲੰਧਰ ਦੇ ਵਿੱਚ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਹੈ ਕੁਲਵੰਤ ਸਿੰਘ ਤੇ ਸਾਬਕਾ ਵਿਧਾਇਕ ਹੈ ਸਰਬਜੀਤ ਸਿੰਘ ਮੱਕੜ, ਜਿਹੜਾ ਸਮੇਂ ਦੇ ਉੱਤੇ ਉਹਦਾ ਜਿਹੜਾ ਦੀ ਸੁਭਾਅ ਕਰਕੇ ਬਥੇਰਾ ਕੁਝ ਸਾਹਮਣੇ ਆਉਂਦਾ ਰਹਿੰਦਾ, ਇਹ ਦੋਨਾਂ ਦਾ ਗਾਲੀ ਗਲੋਚ ਹੋਇਆ ਸੀਗਾ। ਇਹ ਮਾਮਲਾ ਕਿਸੇ ਤਣ ਪੱਤਨ ਜਿਹੜਾ ਜੀ ਉਹ ਨਹੀਂ ਲੱਗਿਆ। ਹੁਣ ਜਿਹੜਾ ਕੁਲਵੰਤ ਸਿੰਘ ਹੈ ਉਹਨੇ ਢੀਂਡਸਾ ਧੜੇ ਦੇ ਨਾਲ ਜਿਹੜਾ ਜੀ ਉਹ ਸੰਪਰਕ ਕਰਨਾ ਸ਼ੁਰੂ ਕਰਤਾ। ਇਹ ਕਿਹਾ ਜਾ ਰਿਹਾ ਕਿ ਇਹ ਮਸਲਾ ਹੱਲ ਕਰਾਉਣ ਦੇ ਵਾਸਤੇ ਦਲਜੀਤ ਸਿੰਘ ਚੀਮੇ ਦੀ ਡਿਊਟੀ ਲੱਗੀ ਸੀਗੀ ਕਿ ਉਹ ਸਰਬਜੀਤ ਮੱਕੜ ਨੂੰ ਕੁਲਵੰਤ ਸਿੰਘ ਮੰਨਣ ਦੇ ਘਰੇ ਲਿਜਾ ਕੇ ਮੁਆਫੀ ਮੰਗਾ ਦੇਣਗੇ। ਪਰ ਜ਼ਿਲ੍ਹਾ ਪ੍ਰਧਾਨ ਜਿਹੜਾ ਜੀ ਇਸ ਗੱਲ ਦੇ ਉੱਤੇ ਅੜਿਆ ਹੋਇਆ ਕਿ ਇਕੱਲੀ ਮਾਫੀ ਦੇ ਨਾਲ ਪੰਥਕ ਸੋਚ ਰੱਖਣ ਵਾਲੇ ਆਗੂ ਜਿਹੜੇ ਨੇ ਉਹਨਾਂ ਦੇ ਮਨਾਂ ਨੂੰ ਤਸੱਲੀ ਨਹੀਂ ਹੋਣੀ, ਜਿਹਦੇ ਕਰਕੇ ਇਹ ਮਾਮਲਾ ਜਿਹੜਾ ਜੀ ਉਹ ਲਟਕ ਗਿਆ। ਕਿਉਂਕਿ ਜਿਹੜਾ ਕੁਲਵੰਤ ਸਿੰਘ ਮੰਨਣ ਹੈ ਉਹਦਾ ਚੰਗਾ ਆਧਾਰ ਜਿਹੜਾ ਜੀ ਇਸ ਖੇਤਰ ਦੇ ਵਿੱਚ ਹੈ, ਜਿਹਦੇ ਕਰਕੇ ਫਿਰ ਹੁਣ ਸੰਪਰਕ ਜਿਹੜਾ ਜੀ ਉਹ ਸੁਖਦੇਵ ਸਿੰਘ ਢੀਂਡਸੇ ਦਾ ਜਿਹੜਾ ਧੜਾ ਉਹ ਤਾਂ ਲੱਭ ਕੇ ਜਿਹੜਾ ਜੀ ਉਹ ਸਾਧ ਰਿਹਾ ਕਿ ਕਿੱਥੇ ਕਿੱਥੇ ਲੋਕ ਜਿਹੜੇ ਉਹ ਨਾਰਾਜ਼ ਬੈਠੇ ਨੇ, ਉਹਨਾਂ ਨੂੰ ਕੱਲੇ ਨੂੰ ਨਾਲ ਜਾ ਕੇ ਜਿਹੜਾ ਜੀ ਉਹ ਤੋੜ ਰਿਹਾ। ਉਹਦੇ ਨਾਲ ਵੀ ਜਿਹੜਾ ਜੀ ਉਹ ਸੰਪਰਕ ਹੋਇਆ ਦੱਸਿਆ ਜਾ ਰਿਹਾ ਜੀ। ਔਰ ਹੁਣ ਅਕਾਲੀ ਦਲ ਨੂੰ ਜਿਹੜਾ ਜੀ ਦੁਆਬੇ ਦੇ ਖੇਤਰ ਦੇ ਵਿੱਚ ਵੀ ਵਕਤ ਪੈ ਗਿਆ ਕਿ ਜਿੰਨੀ ਛੇਤੀ ਇਹ ਕਿਵੇਂ ਦਿੱਤਾ ਜਿਹੜੀ ਆ ਜੀ ਉਹ ਟਾਲੀ ਜਾਵੇ। ਕੁਲਵੰਤ ਸਿੰਘ ਮੰਨਣ ਜਿਹੜਾ ਜੀ ਉਹ ਇਹ ਕਹਿੰਦਾ ਹੈ ਕਿ ਸਿਰਫ ਮੱਕੜ ਦੇ ਮਾਫੀ ਮੰਗਣ ਦੇ ਨਾਲ ਕਿਵੇਂ ਇਹ ਮਸਲਾ ਜਿਹੜਾ ਜੀ ਉਹ ਹੱਲ ਹੋ ਜਾਊਗਾ। ਸੀਨੀਅਰ ਲੀਡਰਸ਼ਿਪ ਜਿਹੜੀ ਹੈ ਜੀ ਉਹਦੇ ਕੋਲੇ ਸਮਾਂ ਹੈ ਨਹੀਂਗਾ, ਕਿਉਂਕਿ ਉੱਤੋਂ ਵਕਤ ਇੰਨਾ ਪੈ ਗਿਆ ਦਿੱਲੀ ਵਾਲੇ ਮਾਮਲੇ ਦੇ ਉੱਤੇ ਕਿ ਉਹ ਹੁਣ ਇਕੱਲੇ ਨੂੰ ਜਿਹੜਾ ਜੀ ਉਹ ਮਨਾਉਣ ਜਾਣਗੇ ਤਾਂ ਫਿਰ ਕਿਵੇਂ ਜਿਹੜਾ ਜੀ ਦੂਜਾ ਕਿਵੇਂ ਝੱਲਿਆ ਜਾਊਗਾ। ਵੱਡੀ ਲੀਡਰਸ਼ਿਪ ਜਿਹੜੀ ਹੈ ਜੀ ਇਹਨਾਂ ਦੀ ਉਹ ਤਾਂ ਹੁਣ ਸਾਹਮਣੇ ਨਹੀਂ ਆ ਰਹੀ ਮੀਡੀਆ ਦੇ ਕਿ ਜਵਾਬ ਦਿੱਤਾ ਜਾਵੇ ਤਾਂ ਦਿੱਲੀ ਵਾਲੇ ਮਾਮਲੇ ਦੇ ਉੱਤੇ ਕਿਵੇਂ ਜਿਹੜਾ ਜੀ ਉਹ ਦਿੱਤਾ ਜਾਵੇ। ਜਿਹੜਾ ਸ਼ਹਿਰੀ ਇਹ ਹੈਗੇ ਨੇ ਆਗੂ ਉਹਨਾਂ ਨੇ ਅਸਤੀਫੇ ਦੀ ਧਮਕੀ ਵੀ ਜਿਹੜੀ ਜੀ ਉਹ ਦਿੱਤੀ ਸੀਗੀ, ਪਰ ਉਦੋਂ ਇਹ ਕਿਹਾ ਜਾ ਰਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਇਹਨੂੰ ਕੁਝ ਸਮਾਂ ਟਾਲਣ ਦੇ ਵਾਸਤੇ ਜਿਹੜਾ ਜੀ ਉਹ ਆਖਿਆ ਸੀਗਾ। ਗੱਲ ਬੜੀ ਛੋਟੀ ਕਿ ਜਦੋਂ ਅਕਾਲੀ ਦਲ ਦੇ ਡੈਲੀਗੇਟ ਬਣਾਏ ਜਾਣ ਦੇ ਵਾਸਤੇ ਸੋਢਲ ਗੁਰਦੁਆਰਾ ਉਹਦੇ ਵਿੱਚ ਮੀਟਿੰਗ ਹੋਈ ਸੀ ਤਾਂ ਸਰਬਜੀਤ ਸਿੰਘ ਮੱਕੜ ਨੂੰ ਕੁਰਸੀ ਨਾ ਮਿਲਣ ਕਰਕੇ ਉਹਨੇ ਕੁਲਵੰਤ ਸਿੰਘ ਮੰਨਣ ਨੂੰ ਗਾਲਾਂ ਜਿਹੜੀਆਂ ਜੀ ਉਹ ਕੱਢ ਦਿੱਤੀਆਂ ਸੀਗੀਆਂ। ਉੱਥੋਂ ਸਾਰੇ ਹਾਲਾਤ ਜਿਹੜੇ ਜੀ ਉਹ ਖਰਾਬ ਹੋਏ। ਹੁਣ ਇਹ ਕਿਹਾ ਜਾ ਰਿਹਾ ਕਿ ਕੁਲਵੰਤ ਸਿੰਘ ਮੰਨਣ ਦੇ ਨਾਲ ਇਸ ਏਰੀਏ ਦੇ ਵਿੱਚ ਜਿੰਨੇ ਕੁ ਲੋਕ ਨੇ, ਇਕੱਲਾ ਕੁਲਵੰਤ ਸਿੰਘ ਮੰਨਣ ਨਹੀਂ ਸੰਪਰਕ ਦੇ ਵਿੱਚ ਢੀਂਡਸਾ ਧੜੇ ਦੇ, ਬਾਕੀ ਉਹਦੇ ਨਾਲ ਦੇ ਸਾਥੀ ਨੇ। ਜੇ ਉਹ ਢੀਂਡਸਾ ਦੇ ਨਾਲ ਜਿਹੜਾ ਜੀ ਉਹ ਤੁਰਦੇ ਆ ਤਾਂ ਇੱਕ ਵੱਡਾ ਖੋਰਾ ਜਿਹੜਾ ਦੁਆਬੇ ਦੇ ਖੇਤਰ ਦੇ ਵਿੱਚ ਵੀ ਬਾਦਲ ਦਲ ਨੂੰ ਜਿਹੜਾ ਉਹ ਲੱਗਣਾ ਸ਼ੁਰੂ ਹੋ ਜਾਊਗਾ, ਜਿਹੋ ਜਿਹਾ ਮਾਲਵੇ ਦੇ ਖੇਤਰ ਦੇ ਵਿੱਚ ਢੀਂਡਸਾ ਧੜੇ ਨੇ ਉਹਨਾਂ ਨੂੰ ਲਾ ਦਿੱਤਾ ਜੀ। ਤੇ ਅੱਗੇ ਬਹਿਬਲ ਕਾਂਡ ਦੀ ਜੇ ਗੱਲ ਕਰੀਏ ਤਾਂ ਉਸ ਦੇ ਗਵਾਹ ਦੀ ਜੇ ਮੌਤ ਹੋਈ ਆ ਉਸ ਦੇ ਉੱਤੇ ਸਿਆਸਤ ਦੀ ਕੋ ਇਹਦੇ ਵਿੱਚ ਇੰਨੀ ਕੁ ਤੁਸੀਂ ਕਹਿ ਲਓ ਕਿ ਹੈਰਾਨਗੀ ਵਾਲੀ ਗੱਲ ਇਹ ਆ ਵੀ ਚੇਂਜਸ ਕੀ ਆਈ ਹੈ ਇਹਦੇ ਵਿੱਚ। 2015 ਦੇ ਵਿੱਚ ਵਾਪਰੀਆਂ ਘਟਨਾਵਾਂ ਜਿਵੇਂ ਕਿ ਪੰਜਾਬ
ਔਰ ਪੰਜਾਬੀ ਔਰ ਸਿੱਖ ਭਾਈਚਾਰੇ ਨੂੰ ਜਿਹੜਾ ਦੀ ਉਹ ਬਹੁਤ ਦਰਦ ਪਹੁੰਚਾਇਆ ਸੀਗਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੇ ਉਸ ਤੋਂ ਬਾਅਦ ਪੁਲਿਸ ਦੀ ਗੋਲੀ ਜਿਹਦੇ ਨਾਲ 2 ਵਿਅਕਤੀਆਂ ਦੀ ਡੈਥ ਹੋ ਗਈ ਸੀਗੀ। ਇਹਨਾਂ ਘਟਨਾਵਾਂ ਨੇ ਅਕਾਲੀ ਦਲ ਦੀ ਪੰਥਕ ਸਿਆਸੀ ਜ਼ਮੀਨ ਜਿਹੜੀ ਸੀਗੀ ਜੀ ਉਹਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ। ਅੱਜ ਦੇ ਹਾਲਾਤਾਂ ਦੇ ਵਿੱਚ ਫਰਕ ਇੰਨਾ ਆਇਆ ਕਿ ਇਹਨਾਂ ਸਾਰੇ ਮਾਮਲਿਆਂ ਦੇ ਉੱਤੇ ਦੋਸ਼ ਤਾਂ ਲੱਗ ਰਹੇ ਆ, ਪਰ ਹੁਣ ਅਕਾਲੀ ਦਲ ਜਿਹੜਾ ਜੀ ਉਹ ਕਾਂਗਰਸ ਦੇ ਉੱਤੇ ਦੋਸ਼ ਲਾਉਣ ਲੱਗ ਗਿਆ। ਹੋਇਆ ਇਹ ਆ ਕਿ ਇਹ ਇੱਕ ਅਹਿਮ ਗਵਾਹ ਜਿਹੜਾ ਸੀਗਾ ਜੀ, ਚਸ਼ਮਦੀਦ ਗਵਾਹ ਸੀਗਾ ਬਹਿਬਲ ਖਾਨ ਦਾ, ਸੁਰਜੀਤ ਸਿੰਘ, ਉਹਦੀ ਡੈਥ ਹੋ ਗਈ ਪਿਛਲੇ ਦਿਨੀ। ਔਰ ਉਹਦੇ ਜਿਹੜੀ ਮੌਤ ਹੈ ਉਹ ਦਿਲ ਦਾ ਦੌਰਾ ਪੈਣ ਕਰਕੇ ਹੋਈ ਦੱਸੀ ਜਾਂਦੀ ਹੈ। ਉਹਦਾ ਜਿਹੜਾ ਪਰਿਵਾਰ ਹੈ ਉਹ ਇਹ ਕਹਿੰਦਾ ਕਿ ਉਹਦੇ ਉੱਤੇ ਕਾਂਗਰਸੀ ਆਗੂਆਂ ਦੇ ਵੱਲੋਂ ਇੰਨਾ ਦਬਾਅ ਪਾਇਆ ਜਾ ਰਿਹਾ ਸੀ ਕਿ ਉਹ ਮਾਨਸਿਕ ਤਸ਼ੱਦਦ ਜਿਹੜਾ ਜੀ ਉਹ ਝੱਲ ਨਹੀਂ ਸਕਿਆ, ਜਿਹਦੇ ਕਰਕੇ ਉਹ ਜਿਹੜਾ ਜੀ ਉਹਦੀ ਡੈਥ ਹੋਈ। ਹੁਣ ਹੋਇਆ ਇਹ ਕਿ ਜਿਹੜੇ ਇੱਥੇ ਮਾਰੇ ਗਏ ਵਿਅਕਤੀ ਸੀਗੇ ਜੀ ਬਹਿਬਲ ਕਲਾਂ ਦੇ ਵਿੱਚ, ਉਹਨਾਂ ਦੇ ਕੋਲੇ ਤਾਂ ਅਕਾਲੀ ਦਲ ਕਦੀ ਨਹੀਂ ਗਿਆ। ਜਦੋਂ ਇਹ ਮੌਤਾਂ ਹੋਈਆਂ ਨੇ ਸਰਕਾਰ ਦੇ ਤਰਫੋਂ ਨਹੀਂ ਕੋਈ ਵੀ ਬੌੜਿਆ ਤੇ ਮੁੜ ਕੇ ਕੋਈ ਨਹੀਂ ਗਿਆ। ਹੁਣ ਇੱਕਦਮ ਜਦੋਂ ਇਸ ਗਵਾਹ ਦੀ ਮੌਤ ਹੋ ਗਈ ਤੇ ਚੁੱਪ ਕੀਤੇ ਬਿਨਾਂ ਕਿਸੇ ਨੂੰ ਜਿਹੜਾ ਦੀ ਰੌਲਾ ਰੱਪਾ ਪਾਇਆ ਸੁਖਬੀਰ ਸਿੰਘ ਬਾਦਲ ਉਹ ਸੁਰਜੀਤ ਸਿੰਘ ਦੇ ਘਰੇ ਪਹੁੰਚ ਗਏ। ਇਹਨੂੰ ਬਿਲਕੁਲ ਗੁਪਤ ਜਿਹੜਾ ਦੀ ਉਹ ਰੱਖਿਆ ਗਿਆ। ਮਨਤਾਰ ਸਿੰਘ ਬਰਾੜ ਜਿਹੜਾ ਕਿ ਇਸ ਮਾਮਲੇ ਦੇ ਵਿੱਚ ਨਾਮਜ਼ਦ ਆ ਪੁਲਿਸ ਦੇ ਵੱਲੋਂ, ਉਹ ਵੀ ਉੱਥੇ ਜਿਹੜਾ ਦੀ ਉਹ ਸੀਗਾ। ਬਾਕੀ ਉਹਦੇ ਨਾਲ ਜਿਹੜੇ ਜੀ ਕੁਛ ਜਿਹੜੇ ਇਲਾਕੇ ਦੇ ਅਕਾਲੀ ਆਗੂ ਨੇ ਉਹ ਵੀ ਸੀਗੇ ਜੀ। ਜਿਹੜਾ ਅਕਾਲੀ ਦਲ ਹੈ ਜੀ ਉਹ ਦੁੱਖ ਪ੍ਰਗਟਾਉਣ ਦੇ ਜਿਹੜੇ ਬਹਾਨੇ ਇਸ ਪਰਿਵਾਰ ਦੇ ਕੋਲੇ ਜਿਹੜਾ ਜੀ ਉਹ ਗਿਆ ਔਰ ਇਹ ਕਿਹਾ ਗਿਆ ਅਕਾਲੀ ਆਗੂਆਂ ਦੇ ਵੱਲੋਂ ਕਿ ਕਾਂਗਰਸੀ ਆਗੂ ਜਿਹੜਾ ਇਸ ਪਿੰਡ ਦਾ ਇੱਕ ਮਨਜਿੰਦਰ ਸਿੰਘ ਬਿੱਟਾ ਉਹਦੇ ਵੱਲੋਂ ਦਬਾਅ ਪਾਇਆ ਗਿਆ ਔਰ ਜਿਹੜਾ ਬਿਜਲੀ ਬੋਰਡ ਹੈ ਉਹਦੇ ਛਾਪੇ ਇਹਨਾਂ ਦੇ ਘਰਾਂ ਦੇ ਵਿੱਚ ਮਰਵਾਏ ਗਏ ਔਰ ਬਿਜਲੀ ਚੋਰੀ ਦਾ ਝੂਠਾ ਕੇਸ ਪਵਾਉਣ ਤੇ ਫਾਇਰਿੰਗ ਕਰਨ ਵਰਗੇ ਦੋਸ਼ ਜਿਹੜੇ ਜੀ ਉਹ ਲਾਏ ਗਏ ਤਾਂ ਕਿ ਉਹ ਆਪਣੀ ਗਵਾਹੀ ਤੋਂ ਮੁੱਕਰੇ। ਅਕਾਲੀ ਦਲ ਜਿਹੜਾ ਜੀ ਇਹ ਕਹਿੰਦਾ। ਹੁਣ ਸੁਖਬੀਰ ਬਾਦਲ ਨੇ ਇਹ ਜਿਹੜੇ ਜੀ ਉਹ ਇਲਜ਼ਾਮ ਲਾਏ ਕਿ 8 ਦਿਨ ਬੀਤਣ ਤੋਂ ਬਾਅਦ ਜਿਹੜਾ ਜੀ ਉਹ ਕਿਸੇ ਕਿਸਮ ਦਾ ਮਾਮਲਾ ਦਰਜ ਨਹੀਂ ਜਿਹੜਾ ਜੀ ਉਹ ਕੀਤਾ ਗਿਆ। ਅਕਾਲੀ ਦਲ ਕਹਿੰਦਾ ਕਿ ਇਹਦੀ ਮੌਤ ਦੀ ਜਾਂਚ ਹਾਈ ਕੋਰਟ ਦੇ ਕਿਸੇ ਜੱਜ ਤੋਂ ਜਿਹੜੀ ਜੀ ਉਹ ਕਰਵਾਈ ਜਾਵੇ। ਹੁਣ ਗੋਲੀ ਚਲਾਉਣ ਦੇ ਹੁਕਮ ਕਿਹਨੇ ਦਿੱਤੇ ਸੀਗੇ ਇਹ ਸਭ ਨੂੰ ਪਤਾ, 2 ਜਿਹੜੇ ਜਾਣੇ ਉੱਥੇ ਜਿਨ੍ਹਾਂ ਦੀ ਡੈਥ ਜਿਹੜੀ ਉਹ ਹੋਈ ਸੀਗੀ। ਪਰ ਹੁਣ ਦੂਜਾ ਇਹਦਾ ਪੱਖ ਇਹ ਆ ਕਿ ਜਿਹੜੇ ਗੁਰਪ੍ਰੀਤ ਕਾਂਗੜ ਹੈ ਤੇ ਕੁਸ਼ਲਦੀਪ ਢਿੱਲੋਂ, ਇਹਨਾਂ ਦੇ ਉੱਤੇ ਦੋਸ਼ ਜਿਹੜਾ ਜੀ ਉਹ ਅਕਾਲੀ ਦਲ ਲਾ ਲਿਆ ਕਿ ਇਹਨਾਂ ਨੇ ਗਵਾਹ ਜਿਹੜਾ ਸੀਗਾ ਉਹਨੂੰ ਮੁਕਰਾਉਣ ਦੇ ਵਾਸਤੇ, ਉਹਨੂੰ ਸਾਈਡਲਾਈਨ ਕਰਨ ਦੇ ਵਾਸਤੇ ਉਹਦੇ ਉੱਤੇ ਮਾਨਸਿਕ ਦਬਾਅ ਜਿਹੜਾ ਸੀਗਾ ਜੀ ਉਹ ਪਵਾਇਆ, ਜਿਹਦੇ ਨਾਲ ਉਹ ਮਾਨਸਿਕ ਦਬਾਅ ਨਾ ਝੱਲਦਿਆਂ ਹੋਇਆ ਉਹਦੀ ਮੌਤ ਜਿਹੜੀ ਆ ਜੀ ਉਹ ਹੋਈ ਆ। ਹਾਲਾਂਕਿ ਇੱਥੇ ਜਿਹੜੇ ਕੈਬਨਿਟ ਮੰਤਰੀ ਆ ਗੁਰਮੀਤ ਸਿੰਘ ਸੋਢੀ ਉਹ ਵੀ ਜਿਹੜਾ ਜੀ ਉਸ ਪਰਿਵਾਰ ਦੇ ਘਰੇ ਜਿਹੜਾ ਜੀ ਉਹ ਗਏ ਆ ਦੁੱਖ ਵੰਡਾਉਣ ਦੇ ਵਾਸਤੇ। ਪਰ ਹਾਲਾਤ ਜਿਹੜੇ ਇਹਨਾਂ ਦੀ ਸਮਝਣ ਵਾਲੇ ਇਹ ਆ ਕਿ 15 ਦੇ ਵਿੱਚ ਇਹ ਘਟਨਾਵਾਂ ਵਾਪਰੀਆਂ ਤੇ 2020 ਆਉਂਦਿਆਂ ਹੋਇਆਂ ਦੋਸ਼ ਉਸੇ ਤਰੀਕੇ ਨਾਲ ਲੱਗ ਰਹੇ ਆ। ਫਰਕ ਸਿਰਫ ਇਹ ਪੈ ਗਿਆ ਜਿਹੜੇ ਪਹਿਲਾਂ ਦੋਸ਼ ਲਾਉਂਦੇ ਸੀ ਉਹ ਕਟਹਿਰੇ 'ਚ ਆ ਗਏ ਤੇ ਜਿਹੜੇ ਪਹਿਲਾਂ ਕਟਹਿਰੇ 'ਚ ਸੀ ਉਹ ਹੁਣ ਦੋਸ਼ ਲਾਉਣ ਲੱਗੇ। ਇਹ ਲੋਕਾਂ ਨੂੰ ਮੂੰਹ ਬਣਾਉਣ ਦਾ ਜਿਹੜਾ ਜੀ ਇੱਕ ਤਰੀਕਾ ਹੀ ਤੁਸੀਂ ਕਹਿ ਸਕਦੇ ਹੋ ਕਿ ਇਸ ਮਾਮਲੇ ਦੇ ਵਿੱਚ ਇਨਸਾਫ ਤਾਂ ਹੁਣ ਜਿਹੜਾ ਜੀ ਉਹ ਕੀ ਮਿਲਣਾ ਜੀ। ਤੇ ਅੱਗੇ ਗੱਲ ਕਰਦੇ ਆ ਖਾਲੀ ਖਜ਼ਾਨੇ ਵਾਲੀ ਸਰਕਾਰ ਦੀ, ਇਹ ਕੀ ਕੁਝ ਖਰੀਦ ਰਹੀ ਆ? ਕੋਈ ਹੁਣ ਲਗਜ਼ਰੀ ਜਿਹੜੀਆਂ ਗੱਡੀਆਂ ਨੇ ਉਹ ਖਰੀਦੀ ਜਾਊਗੀ। 5 ਕਰੋੜ ਰੁਪਈਏ ਦਾ ਇਹਦੇ ਉੱਤੇ ਜਿਹੜਾ ਵੀ ਉਹ ਖਰਚਾ ਆਊਗਾ। ਜਿਹੜੇ ਟਰਾਂਸਪੋਰਟ ਵਜ਼ੀਰ ਨੇ ਉਹਨੂੰ ਨਵੀਂ ਗੱਡੀ ਜਿਹੜੀ ਜੀ ਉਹ ਖਰੀਦ ਕੇ ਦਿੱਤੀ ਗਈ ਆ, ਜਦੋਂ ਕਿ ਮੁੱਖ ਮੰਤਰੀ ਦਫ਼ਤਰ ਨੂੰ 7 ਨਵੀਆਂ ਇਨੋਵਾ ਗੱਡੀਆਂ ਜਿਹੜੀਆਂ ਉਹ ਦਿੱਤੀਆਂ ਗਈਆਂ। ਵਿੱਤ ਵਿਭਾਗ ਦੇ 3 ਹੋਰ ਵਜ਼ੀਰ ਜਿਹੜੇ ਨੇ ਉਹਨਾਂ ਦੇ ਵਾਸਤੇ ਜਿਹੜੀਆਂ ਲਗਜ਼ਰੀ ਗੱਡੀਆਂ ਨੇ ਉਹ ਖਰੀਦਣ ਦੀ ਪ੍ਰਵਾਨਗੀ ਦਿੱਤੀ ਹੋਈ ਆ। ਇਹਦੀ ਡਿਲੀਵਰੀ ਹੋਣੀ ਅਜੇ ਜਿਹੜਾ ਜੀ ਉਹ ਬਾਕੀ ਆ। ਜਿਹੜੇ ਬਾਕੀ ਵਜ਼ੀਰ ਨੇ ਉਹ ਆਪੋ ਆਪਣੇ ਪ੍ਰਾਈਵੇਟ ਵਹੀਕਲ ਵਰਤ ਰਹੇ ਆ, ਜਿਹਦੇ ਬਦਲੇ ਪੰਜਾਬ ਸਰਕਾਰ ਪ੍ਰਤੀ ਕਿਲੋਮੀਟਰ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਅਦਾਇਗੀ ਕਰ ਰਹੀ ਆ। ਜਿਹੜੇ ਮੰਤਰੀ ਨੇ ਉਹਨਾਂ ਨੂੰ ਜਿਹੜੇ ਭੱਤੇ ਮਿਲਦੇ ਯਾਤਰਾ ਭੱਤੇ, ਉਹਦੇ ਉੱਤੇ ਲਾਈ ਪਾਬੰਦੀ ਜਿਹੜੀ ਹੈ ਜੀ ਉਹ ਪਹਿਲਾਂ ਹੀ ਖੋਲ ਦਿੱਤੀ ਗਈ ਆ। ਉਹਦੇ ਉੱਤੇ ਹੁਣ ਕੋਈ ਪਾਬੰਦੀ ਨਹੀਂ ਗੀ, ਖਜ਼ਾਨਾ ਖਾਲੀ ਆ। ਵੈਸੇ ਕੈਪਟਨ ਸਰਕਾਰ ਦੇ ਇਸ ਫਲੀਟ ਦੇ ਤਹਿਤ ਕੁੱਲ 28 ਲਗਜ਼ਰੀ ਫੋਰਚੂਨਰ ਤੇ ਇਨੋਵਾ ਗੱਡੀਆਂ ਦੀ ਖਰੀਦ ਕੀਤੀ ਜਾਣੀ ਆ, ਜਿਹੜੀਆਂ ਕਿ 5 ਕਰੋੜ ਰੁਪਈਆ ਇਹਦੇ ਉੱਤੇ ਖਰਚਾ ਜਿਹੜਾ ਜੀ ਉਹ ਆਉਣਾ। ਟਰਾਂਸਪੋਰਟ ਮੰਤਰੀ ਨੂੰ ਸਭ ਤੋਂ ਪਹਿਲਾਂ ਫੋਰਚੂਨਰ ਗੱਡੀ ਦਿੱਤੀ ਗਈ ਆ ਜਿਹਦੀ ਕੀਮਤ 28 ਲੱਖ ਰੁਪਈਏ ਆ।
ਮੁੱਖ ਮੰਤਰੀ ਦੇ ਕਾਫਲੇ ਲਈ 7 ਨਵੀਆਂ ਇਨੋਵਾ ਗੱਡੀਆਂ ਜਿਹੜੀਆਂ ਦੀ ਉਹ ਦਿੱਤੀਆਂ ਗਈਆਂ ਨੇ। ਪਰ ਗੱਡੀ ਦੇ ਉੱਤੇ ਕਰੀਬ 15 ਲੱਖ ਰੁਪਏ ਖਰਚ ਆਏ ਆ। ਟਰਾਂਸਪੋਰਟ ਵਿਭਾਗ ਨੇ ਮਹੀਨਾ ਪਹਿਲਾਂ 17 ਹੋਰ ਇਨੋਵਾ ਗੱਡੀਆਂ ਖਰੀਦਣ ਦੀ ਤਜਵੀਜ਼ ਜਿਹੜੀ ਹੈ ਜੀ ਉਹ ਵਿੱਤ ਵਿਭਾਗ ਨੂੰ ਖਰੀਦੀ ਆ। ਇਹਦੀ ਪ੍ਰਵਾਨਗੀ ਆਉਣੀ ਅਜੇ ਬਾਕੀ ਆ। ਖਜ਼ਾਨਾ ਲੋਕਾਂ ਦੇ ਵਾਸਤੇ ਜਿਹੜਾ ਜੀ ਉਹ ਖਾਲੀ ਆ। ਬਾਕੀ ਵਜ਼ੀਰਾਂ ਨੇ ਪ੍ਰਾਈਵੇਟ ਵਹੀਕਲ ਜਿਹੜੇ ਜੀ ਉਹ ਵਰਤ ਰਹੇ ਆ। 4 ਮੰਤਰੀ ਇਹੋ ਜਿਹੇ ਆ ਜਿਹੜੇ ਮਹਿਕਮੇ ਤੋਂ ਨਵੀਆਂ ਗੱਡੀਆਂ ਲੈਣ ਦੇ ਵਾਸਤੇ ਤਰਲੋ ਮੱਛੀ ਹੋ ਰਿਹਾ, ਜਿਹਦੇ ਵਿੱਚ ਗੁਰਪ੍ਰੀਤ ਸਿੰਘ ਕਾਂਗੜ, ਸਾਧੂ ਸਿੰਘ ਧਰਮਸੋਤ, ਸ਼ਾਮ ਸੁੰਦਰ ਅਰੋੜਾ, ਇਹਨੇ ਸਰਕਾਰੀ ਗੱਡੀਆਂ ਦੀ ਜਿਹੜੀ ਜੀ ਉਹ ਮੰਗ ਕੀਤੀ ਆ। ਤਿੰਨੇ ਜਿਹੜਾ ਜੀ ਉਹ ਇਹਨਾਂ ਨੂੰ ਗੱਡੀਆਂ ਦੀ ਪ੍ਰਵਾਨਗੀ ਮਿਲ ਚੁੱਕੀ ਹੋਈ ਆ, ਪਰ ਅਜੇ ਗੱਡੀਆਂ ਆਉਣੀਆਂ ਬਾਕੀ ਨੇ। 4 ਜਿਹੜੇ ਮੰਤਰੀ ਨੇ ਉਹਨਾਂ ਦੀ ਖਰੀਦ ਦੇ ਉੱਤੇ ਕੁੱਲ 1 ਕਰੋੜ ਤੇ 2 ਲੱਖ ਰੁਪਏ ਦਾ ਖਰਚਾ ਆਉਣਾ, ਜਦੋਂ ਕਿ 2 ਦਰਜਨ ਇਨੋਵਾ ਜਿਹੜੀਆਂ ਗੱਡੀਆਂ ਨੇ ਉਹਦੇ ਉੱਤੇ 3 ਕਰੋੜ 60 ਲੱਖ ਰੁਪਏ ਦਾ ਖਰਚਾ ਆਉਣਾ। ਵਿੱਤ ਵਿਭਾਗ ਜਿਹੜਾ ਜੀ ਉਹ ਕੁੱਲ ਫਲੀਟ ਦੇ ਉੱਤੇ 5 ਕਰੋੜ ਰੁਪਈਆ ਜਿਹੜਾ ਜੀ ਉਹ ਝੱਲੂਗਾ। ਲੋਕਾਂ ਦਾ ਪ੍ਰਤੀਕਰਮ ਇਹ ਹੈ ਕਿ ਜਦੋਂ ਮੁੱਖ ਮੰਤਰੀ ਤਾਂ ਪੰਜਾਬ ਦਾ ਗੇੜਾ ਮਾਰਦੇ ਨਹੀਂ, ਫਿਰ ਉਹਨਾਂ ਦੇ ਕਾਫਲੇ ਦੇ ਵਾਸਤੇ ਵਹੀਕਲ ਦੇਣ ਦੀ ਕੀ ਤੁਕ ਜਿਹੜੀ ਜੀ ਉਹ ਬਣਦੀ ਆ। ਉਹ ਤਾਂ ਇੱਥੇ ਪੰਜਾਬ ਆਉਂਦੇ ਹੀ ਨਹੀਂ। ਜੇ ਕਿਤੇ ਜਾਂਦੇ ਆ ਤੇ ਉਹ ਹੈਲੀਕਾਪਟਰ ਜਿਹੜਾ ਜੀ ਉੱਥੇ ਜਾਂਦਾ, ਉਹ ਵੀ ਜਾਣਾ ਕਦੋਂ ਆ? ਸਾਲ 'ਚ 1 ਵਾਰੀ। 3 ਸਾਲ ਹੋ ਗਏ, 3 ਸਾਲਾਂ 'ਚ 3 ਵਾਰੀ ਪੰਜਾਬ ਜਿਹੜਾ ਜੀ ਉਹ ਆਏ ਹੋਣੇ ਆ। ਉਹ ਤਾਂ ਵੱਧ ਤੋਂ ਵੱਧ ਜਿਹੜਾ ਸ਼ਿਮਲੇ ਨੂੰ ਹੀ ਜਾਂਦੇ ਆ ਨਾ। ਕੋਈ ਸ਼ਿਮਲੇ ਜਾਣ ਦੇ ਵਾਸਤੇ ਇਹ ਗੱਡੀਆਂ ਜਿਹੜੀਆਂ ਜੀ ਸ਼ਾਇਦ ਦਿੱਤੀਆਂ ਜਾ ਰਹੀਆਂ ਨੇ। ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹ ਤਨਖਾਹ ਦੇ ਬਕਾਏ ਲੈਣ ਦੇ ਵਾਸਤੇ ਸੜਕਾਂ ਦੇ ਉੱਤੇ ਨੇ। ਬੇਰੁਜ਼ਗਾਰੀ ਭੱਤਾ ਤੱਕ ਉਹਨਾਂ ਨੂੰ ਦਿੱਤਾ ਜਾ ਰਿਹਾ ਜੀ। ਸਮਾਰਟਫੋਨ ਦੇਣ ਦੇ ਵਾਸਤੇ ਬਜਟ ਕਿੱਥੋਂ ਆਉਣਾ? ਕੁਛ ਨਹੀਂ ਜਿਹੜਾ ਜੀ ਉਹ ਪਤਾ। 26 ਜਨਵਰੀ ਨੂੰ ਕਹਿਣ ਨੂੰ ਜਿਹੜਾ ਜੀ ਉਹ ਸਮਾਰਟਫੋਨ ਵਰਤਣ ਦੇਣੇ ਸੀਗੇ, ਪਰਸੋਂ ਨੂੰ 26 ਜਨਵਰੀ ਹੈ ਜੀ। ਇਹਦੇ ਉੱਤੇ ਤਾਂ ਕੋਈ ਤਿਆਰੀ ਜਿਹੜੀ ਜੀ ਉਹ ਨਹੀਂ ਕੀਤੀ ਗਈ ਕਿ ਕਿੱਥੋਂ ਇਹ ਸਮਾਰਟਫੋਨ ਜਿਹੜੇ ਆ ਜੀ ਉਹ ਦੇਣੇ ਆ। ਪਰ ਵਹੀਕਲ ਜਿਹੜਾ ਜੀ ਉਹ ਲੈਣ ਦੇ ਵਾਸਤੇ ਸਰਕਾਰ ਦੇ ਕੋਲੇ ਪੈਸੇ ਨੇ, ਔਰ ਇਹ ਫਲੀਟ ਲਗਾਤਾਰ ਜਿਹੜੇ ਜੀ ਉਹ ਦਿੱਤੇ ਜਾ ਰਹੇ ਉਹਨਾਂ ਨੂੰ ਜਿਨ੍ਹਾਂ ਨੇ ਪੰਜਾਬ ਕਦੀ ਗੇੜਾ ਹੀ ਨਹੀਂ ਮਾਰਨਾ ਜੀ। ਤੇ ਅੱਗੇ ਗੱਲ ਕਰਦੇ ਹਾਂ, ਫਿਲਮ ਅਦਾਕਾਰਾ ਨੰਦਤਾ ਖੁੱਲ ਕੇ ਆਈ ਸਾਹਮਣੇ ਸੀ ਇਹਦੇ ਖਿਲਾਫ। ਐਕਚੁਅਲੀ ਜੀ ਜੈਪੁਰ ਦੇ ਵਿੱਚ ਜਿਹੜਾ ਜੀ ਸਾਹਿਤ ਮੇਲਾ ਸ਼ੁਰੂ ਹੋਇਆ, ਜਿਹੜਾ ਹਰ ਸਾਲ ਲੱਗਦਾ। ਇਹਦੇ ਵਿੱਚ ਕਸ਼ਮੀਰ, ਭਾਰਤੀ ਸੰਵਿਧਾਨ, ਇਨਵਾਇਰਮੈਂਟ ਦੇ ਵਿੱਚ ਤਬਦੀਲੀ, ਇਹ ਮੁੱਖ ਵਿਸ਼ੇ ਇਸ ਵਾਰੀ ਜਿਹੜਾ ਜੀ ਉਹ ਸ਼ਾਮਲ ਹੈ। 27 ਜਨਵਰੀ ਤੱਕ ਚੱਲਣ ਵਾਲੇ ਇਸ ਮੇਲੇ ਦੇ ਵਿੱਚ 550 ਬੁਲਾਰੇ ਜਿਹੜਾ ਜੀ ਉਹ ਹਿੱਸਾ ਲੈਣਗੇ। 120 ਪੁਰਸਕਾਰ ਵਿਜੇਤਾ ਇਹਦੇ ਵਿੱਚ ਬੁਲਾਰੇ ਜਿਹੜਾ ਜੀ ਉਹ ਹੈਗੇ ਆ। ਇਹਦੀ ਸ਼ੁਰੂਆਤ ਜਿਹੜੀ ਜੀ ਉਹ ਫਿਲਮਸਾਜ਼ ਜਿਹੜੀ ਨੰਦਤਾ ਦਾਸ ਨੇ ਜਿਹੜਾ ਜੈਪੁਰ ਸਾਹਿਤ ਮੇਲੇ ਦੇ ਵਿੱਚ ਜਿਹੜੀ ਉਹਦੀ ਸ਼ੁਰੂਆਤ ਕੀਤੀ। ਔਰ ਉਹਨੇ ਜਿਹੜੇ ਸਟੂਡੈਂਟ ਤੇ ਲੋਕ ਜਿਹੜੇ ਐਜੀਟੇਸ਼ਨ ਕਰ ਰਹੇ ਆ ਨਾਗਰਿਕਤਾ ਕਾਨੂੰਨ ਦੇ ਵਿਰੋਧ ਦੇ ਵਿੱਚ, ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਰੱਜ ਕੇ ਸਰਾਹਿਆ। ਨੰਦਤਾ ਦਾਸ ਨੇ ਕਿਹਾ ਕਿ ਦੇਸ਼ ਭਰ ਦੇ ਵਿੱਚ ਕਈ ਥਾਵਾਂ ਦੇ ਉੱਤੇ ਸ਼ਾਹੀਨ ਬਾਗ ਬਣ ਗਏ ਆ, ਔਰ ਉਹਨੇ ਇਹ ਕਿਹਾ ਕਿ ਲੋਕ ਜਿਹੜੇ ਆ ਉਹ ਖੁੱਲ੍ਹ ਕੇ CAA ਤੇ NRC ਦੇ ਵਿਰੋਧ ਦੇ ਵਿੱਚ ਬੋਲਣ। ਜੈਪੁਰ ਸਾਹਿਤਕ ਮੇਲੇ ਦੇ ਦੌਰਾਨ ਉਹਨੇ ਨੰਦਤਾ ਦਾਸ ਨੇ ਇਹ ਗੱਲ ਕਹੀ ਕਿ ਇੱਥੇ 4 ਪੀੜ੍ਹੀਆਂ ਤੋਂ ਰਹਿ ਰਹੇ ਲੋਕਾਂ ਨੂੰ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਇਹ ਸਾਬਤ ਕਰਨ ਦੇ ਵਾਸਤੇ ਕਹਿਣ ਲੱਗੀ ਆ ਕਿ ਉਹ ਦੱਸਣ ਕਿ ਉਹ ਭਾਰਤੀ ਨੇ, ਜਿਹੜਾ ਕਿ ਮੰਦਭਾਗਾ। ਨੰਦਤਾ ਦਾਸ ਨੇ ਕਿਹਾ ਕਿ ਸਭ ਨੂੰ ਬੋਲਣਾ ਚਾਹੀਦਾ ਹੈ। ਉਹਨੇ ਕਿਹਾ ਕਿ CAA ਤੇ NRC ਵਿਰੋਧੀ ਪ੍ਰਦਰਸ਼ਨ ਸੁਭਾਵਿਕ ਸ਼ੁਰੂ ਹੋਏ ਤੇ ਇਹਨਾਂ ਦੇ ਵਿੱਚ ਕਿਸੇ ਸਿਆਸੀ ਪਾਰਟੀ ਦੀ ਸ਼ਮੂਲੀਅਤ ਨਹੀਂ ਹੈ। ਨੰਦਤਾ ਦਾਸ ਨੇ ਕਿਹਾ ਕਿ ਇਹ ਜਿਹੜੇ ਸਟੂਡੈਂਟ ਤੇ ਆਮ ਲੋਕਾਂ ਦੇ ਵੱਲੋਂ ਜਿਹੜੇ ਦੀ ਉਹ ਕੀਤੇ ਜਾ ਰਹੇ ਆ, ਔਰ ਦੇਸ਼ ਦੇ ਵਿੱਚ ਨੌਜਵਾਨਾਂ ਨੇ ਉਮੀਦ ਜਗਾਈ ਹੈ, ਔਰ ਹਰ ਦੂਜੀ ਥਾਂ ਹੁਣ ਜਿਹੜੀ ਉਹ ਸ਼ਾਹੀਨ ਬਾਗ ਬਣ ਰਹੀ ਹੈ। ਉਹਨੇ ਇਹ ਗੱਲ ਕਹੀ ਕਿ ਮੈਨੂੰ ਲੱਗਦਾ ਹੈ ਕਿ ਇਨਸਾਨ ਹੋਣ ਦੇ ਨਾਤੇ ਅਜਿਹੇ ਕਾਨੂੰਨਾਂ ਦੇ ਵਿਰੁੱਧ ਸਾਨੂੰ ਬੋਲਣਾ ਚਾਹੀਦਾ। ਨੰਦਤਾ ਦਾਸ ਨੇ ਇਹ ਵੀ ਗੱਲ ਕਹੀ ਕਿ ਆਰਥਿਕ ਮੰਦੀ, ਵੱਧ ਰਹੀ ਬੇਰੁਜ਼ਗਾਰੀ ਦੀ ਦਰ, CAA ਤੇ NRC ਕਰਕੇ ਪੂਰੇ ਵਿਸ਼ਵ ਦੇ ਵਿੱਚ ਦੇਸ਼ ਚਰਚਾ ਦਾ ਵਿਸ਼ਾ ਬਣ ਗਿਆ, ਕਿਉਂਕਿ ਲੋਕਾਂ ਨੂੰ ਧਰਮ ਦੇ ਆਧਾਰ ਦੇ ਉੱਤੇ ਵੰਡਿਆ ਜਾ ਰਿਹਾ। ਨੰਦਤਾ ਦਾਸ ਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਦੀ ਬੇਰੁਜ਼ਗਾਰੀ ਪਿਛਲੇ 50 ਸਾਲਾਂ ਦੇ ਵਿੱਚ ਨਹੀਂ ਦੇਖੀ। ਆਰਥਿਕਤਾ ਡਿੱਗ ਰਹੀ ਆ, ਜੋ ਕੁਝ ਵਾਪਰ ਰਿਹਾ ਉਹਦੇ ਬਾਰੇ ਇੰਟਰਨੈਸ਼ਨਲ ਮੀਡੀਆ ਲਿਖ ਰਿਹਾ, ਔਰ ਇਹ ਪਹਿਲੀ ਵਾਰ ਹੈ ਜਦੋਂ ਅਸੀਂ ਧਰਮ ਦੇ ਆਧਾਰ ਦੇ ਉੱਤੇ ਵੰਡੇ ਜਾ ਰਹੇ ਆ। ਪਰ ਨੰਦਤਾ ਦਾਸ ਨੇ ਇਹ ਵੀ ਗੱਲ ਕਹੀ ਕਿ ਇਹ ਬਹੁਤ ਚੰਗੀ ਗੱਲ ਹੈ ਕਿ ਫਿਲਮ ਜਗਤ ਦੀਆਂ ਹਸਤੀਆਂ ਵੀ CAA ਤੇ NRC ਦੇ ਵਿਰੁੱਧ ਜਿਹੜਾ ਜੀ ਉਹ ਬੋਲ ਰਹੀਆਂ ਨੇ। ਹੁਣ ਵੇਖਣਾ ਇਹ ਹੋਊਗਾ ਕਿ ਜਿਹੜੇ ਭਗਤ ਨੇ ਉਹ ਕੀ ਰਿਐਕਟ ਕਰਦੇ ਆ ਨੰਦਤਾ ਦਾਸ ਦੇ ਵੱਲੋਂ ਖੁੱਲ੍ਹ ਕੇ ਜਿਹੜਾ ਜੀ ਉਹ ਬੋਲੇ ਜਾਣ ਤੋਂ ਬਾਅਦ, ਕਿਉਂਕਿ ਭਗਤ ਜਿਹੜੇ ਆ ਜੀ ਉਹ ਅਜੇ ਤੱਕ ਨਸੀਰੁਦੀਨ ਸ਼ਾਹ ਦੇ ਖਿਲਾਫ ਬੋਲੀ ਜਾਂਦੇ ਆ, ਜਾਂ ਫਿਰ ਜਿਹੜੀ ਇੱਕ ਫਿਲਮ ਬਣਾ ਕੇ ਚਰਚਾ ਦੇ ਵਿੱਚ ਆਈ ਦੀਪਿਕਾ ਪਾਦੂਕੋਨ ਜਿਹੜੀ ਛਪਾਕ ਫਿਲਮ ਨੂੰ ਫਲਾਪ ਦੱਸ ਕੇ ਜਿਹੜਾ ਜੀ ਉਹਦੇ ਖਿਲਾਫ ਬੋਲੀ ਜਾਂਦੇ ਆ।
ਵੀ ਉਹ JNU ਦੇ ਵਿੱਚ ਕਿਉਂ ਗਈ। ਨੰਦਤਾ ਦਾਸ ਦੇ ਵੱਲੋਂ ਇੰਨਾ ਜਿਹੜਾ ਜੀ ਉਹ ਖੁੱਲ੍ਹ ਕੇ ਬੋਲਣਾ ਇਹ ਬਹੁਤ ਮਾਇਨੇ ਜਿਹੜੇ ਜੀ ਉਹ ਰੱਖਦਾ। ਅਨੁਪਮ ਖੇਰ ਵਰਗੇ ਜਿਹੜੇ ਜੀ ਉਹ ਜਵਾਬ ਦਿੰਦੇ ਥੱਕੀ ਜਾਂਦੇ ਆ ਲੋਕਾਂ ਨੂੰ, ਕਿਉਂਕਿ ਉਹਦੇ ਖਿਲਾਫ ਜਿਹੜਾ ਜੀ ਜੋ ਕੁਛ ਨਸੀਰੁੱਦੀਨ ਸ਼ਾਹ ਜਿਹੜਾ ਜੀ ਉਹ ਉਹਨੇ ਇੱਕ ਗੱਲ ਜਿਹੜੀ ਜੀ ਉਹ ਕਲੀਅਰ ਕੀਤੀ ਹੈ ਕਿ ਜਿਹੜੀ ਫਿਲਮ ਇੰਡਸਟਰੀ ਆ ਉਹਦੇ ਵਿੱਚ ਵੀ ਇਸ ਮਾਮਲੇ ਨੂੰ ਲੈ ਕੇ ਇੱਕ ਲੰਬੀ ਲਾਈਨ ਖਿੱਚੀ ਗਈ ਆ। ਇੱਕ ਤਾਂ ਉਹ ਨੇ ਜਿਹੜੇ CAA ਤੇ NRC ਔਰ ਇਹਨਾਂ ਐਜੀਟੇਸ਼ਨਾਂ ਦੇ ਵਿਰੋਧ ਦੇ ਵਿੱਚ ਹੱਕ ਦੇ ਵਿੱਚ ਖੜੇ ਨੇ, ਤੇ ਕੁਛ ਉਹ ਨੇ ਜਿਹੜਾ ਜੀ ਉਹ ਬਿਨਾਂ ਗੱਲ ਤੋਂ ਇਹਨਾਂ ਦਾ ਵਿਰੋਧ ਵੀ ਕਰ ਰਹੇ ਨੇ। ਬਿਲਕੁਲ ਜੀ, ਦੇਸ਼ ਦੇ ਕੋਨੇ-ਕੋਨੇ ਦੇ ਵਿੱਚ ਇਸ ਦਾ ਪ੍ਰਭਾਵ ਪਊਗਾ। ਬਹੁਤ-ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।